ਇਹ ਤਸਵੀਰ ਤੁਹਾਡੇ ਪਿੰਡ ਦੀ? ਹਾਂ ਤੁਹਾਡੇ ਪਿੰਡ ਦੀ ਤਸਵੀਰ ਅੱਲਾ ਖੈਰ ਕੀਤੇ ਆ। ਜਿਹੜੇ ਸਾਡੇ ਹੁਣ ਤੁਹਾਡੀਆਂ ਗੱਲਾਂ ਸੁਣਦੇ ਪਏ ਨੇ ਤੁਹਾਡੇ ਬੇਲੀ, ਹਾਂ ਹਲਾ ਇਹ ਉਹਨਾਂ ਤੱਕ ਜਾਏਗੀ। ਉਹ ਫਿਰ ਤੁਹਾਡੀ ਇਹ ਵੀਡੀਓ ਬਣਾ ਕੇ ਤੁਹਾਡੇ ਪਿੰਡ ਦੀ ਤੇ ਨਾਲੇ ਆਪਣੀ ਵੀਡੀਓ ਬਣਾ ਕੇ ਉਹ ਫਿਰ ਤੁਹਾਨੂੰ ਜਿਹੜਾ ਮੈਨੂੰ ਭੇਜਣਗੇ ਮੈਂ ਤੁਹਾਨੂੰ ਫਿਰ ਦਿਖਾਵਾਂਗਾ जी अस्सलाम वालेकुम रहमतुल्लाह। अज एक कहानी ऐसी जिहड़ी बहुत ही दर्दनाक है। दिल नूं दुख हुंदा है कि एक छोटा जिहा बच्चा जिहदे सामने उस दी मां नूं, बाप नूं, भरा नूं ते दूसरे रिश्तेदारां नूं कतल कर दिता जांदा है। फिर वो जान बचा के अपने खानदान नालों विछड़ जांदा है। छोटियां भैणां होर पासे जान बचा के दौड़ पैंदियां ते ये छोटा बच्चा किसी होर साइड ते अपनी जान बचा के दौड़ पैंदा है। अस्सलाम वालेकुम जी। ਵਾਲੇਕੁਮ ਸਲਾਮ ਇਹ ਤੁਹਾਡਾ ਨਾਮ ਕੀ ਹੈ ਜੀ? ਮੁੰਸੀ ਮੁਹੰਮਦ ਸਦੀਕ। ਤੇ ਤੁਹਾਡੇ ਵਾਲਦ ਸਾਹਿਬ ਦਾ ਨਾਮ? ਵਰਨਾ ਉਮਰਦੀਨ। ਤੇ ਤੁਹਾਡੇ ਦਾਦਾ ਜੀ ਦਾ ਨਾਮ? ਕਸੀਤਾ ਕਸੀਤਾ। ਤੇ ਤੁਹਾਡੀ ਕਿਹੜੀ ਬਰਾਦਰੀ ਹੈ? ਰਾਈ ਰਾਈ। ਠੀਕ ਹੋ ਗਿਆ। ਅੱਛਾ, ਇਹ ਜਿਹੜਾ ਪਿੰਡ ਹੈ ਇਹਦਾ ਨਾਮ ਕੀ ਹੈ? ਮਲਕੇ ਮਲਕੇ। ਇਹਦੇ ਨਾਲ ਕਿਹੜੇ ਕਿਹੜੇ ਪਿੰਡ ਨੇ? ਹਰਫੋਕੀ ਕਿਆਂਪੁਰ ਹਰਬੋਕੇ, ਕਿਆਮਪੁਰ, ਸਿੰਘ ਕਿੰਗ, ਕਿੰਗ, ਸ਼ਕੀਲਾ ਕਿਲਾ। ਕਿਲਾ ਸੇ ਇਹ ਜਿਹੜਾ ਕੀ ਨਾਂ ਇਹਦਾ? ਸੁਖਾ ਸਿੰਘ ਕਿਲਾ ਸੁੱਖਾ ਸਿੰਘ। ਇਹਦਾ ਥਾਣਾ ਕਿਹੜਾ ਹੈ? ਖਾਣਾ ਕੰਮ ਕਾਮੋਕੇ। ਤੇ ਜ਼ਿਲ੍ਹਾ ਗੁਜਰਾਂਵਾਲਾ। ਜ਼ਿਲ੍ਹਾ ਕੋਟਲਾ ਜਿਸ ਟਾਈਮ ਪਾਕਿਸਤਾਨ ਹਿੰਦੁਸਤਾਨ ਬਣਿਆ ਉਸ ਵਕਤ ਤੁਹਾਡੀ ਉਮਰ ਕਿੰਨੀ ਸੀ? 12 ਸਾਲ 12 ਸਾਲ। ਮਾਸ਼ਾਅੱਲਾ। ਇੰਡੀਆ ਚ ਕਿਹੜੇ ਪਿੰਡ ਚੋਂ ਆਏ ਸੀ? ਪਿੰਡ ਮਾੜੀ ਪੰਨੂਆਂ ਦੀ ਮਾੜੀ ਪੰਨੂਆਂ ਦੀ। ਤੇ ਦਾਖਾਨਾ ਸ੍ਰੀ ਗੋਬਿੰਦਪੁਰਾ ਉਹ ਕੌਮਾਂ ਦੀ ਸੀ। ਅਸੀਂ ਹਰੀਲਾ ਸ਼ਹਿਰ ਰਹਿੰਦੇ ਸੀ। ਤੇ ਤਹਿਸੀਲ ਬਟਾਲਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ? ਗੁਰਦਾਸਪੁਰ ਜ਼ਿਲ੍ਹਾ ਗੁਰਦਾਸਪੁਰ। ਉਹਦੇ ਨਾਲ ਕਿਹੜੇ ਕਿਹੜੇ ਪਿੰਡ ਸੀ? ਚੜ੍ਹਦੇ ਪਾਸੇ ਕਿਹੜਾ ਪਿੰਡ ਸੀ? ਚੜ੍ਹਦੇ ਪਾਸੇ ਪਿੰਡ ਟਾਲੀ ਸੀ। ਉਹ ਦਰਿਆਓਂ ਦੂਜੇ ਬੰਨੇ ਸੀ। ਉੱਦਾਂ ਦਰਿਆ ਵਿੱਚ ਪੈਂਦਾ। ਅੱਛਾ। ਅੱਛਾ, ਲਹਿੰਦੇ ਪਾਸੇ ਜਿਹੜਾ ਸੀ ਉਹਨੂੰ ਚੀਮੇ ਆਂਦੇ ਸੀ। ਚੀਮੇ ਪਿੰਡ ਚੀਮੇ ਪਿੰਡ। ਅੱਛਾ। ਅੱਛਾ, ਇੱਕ ਬੰਨੇ ਫਿਰ ਉਹ ਸ਼ਹਿਰ ਲੱਗਦਾ ਸੀ। ਕਿਹੜਾ? ਉਹਨੂੰ ਸ੍ਰੀ ਗੋਬਿੰਦਪੁਰਾ ਉਹ ਕੌਮਾਂ ਦੀ ਸੀ। ਸ਼੍ਰੀ ਗੋਬਿੰਦਪੁਰਾ। ਅਸੀਂ ਹਰੀਲਾ ਸ਼ਹਿਰ ਰਹਿੰਦੇ ਸੀ। ਤੁਸੀਂ ਹਰੀਰਾ ਕਹਿੰਦੇ ਸੀ। ਅੱਛਾ। ਇਹ ਪਿੰਡ ਸਾਡੇ ਦੁਆਲੇ ਸੀ। ਤੇ ਮਾੜੀ ਪੰਨੂਆਂ ਦੀ। ਮਾੜੀ ਪੰਨੂਆਂ ਦੀ। ਅਸਲ ਤੁਹਾਡਾ ਪਿੰਡ ਮਾੜੀ ਪੰਨੂਆਂ ਦੀ ਸੀ? ਮਾੜੀ ਪੰਨੂਆਂ ਦੀ। ਮਾੜੀ ਪੰਨੂਆਂ ਦੀ ਥਾਣਾ ਕਿਹੜਾ ਲੱਗਦਾ ਸੀ? ਉਹ ਹਰੀਲਾ ਸ਼ਹਿਰ। ਹਰੀਲਾ ਸ਼ਹਿਰ। ਤੇ ਉਹਦੇ ਤੁਹਾਡਾ ਜਿਹੜਾ ਪਿੰਡ ਸੀ ਇਹਦੇ 'ਚ ਕਿੰਨੀ ਕੁ ਆਬਾਦੀ ਸੀ? ਟੋਟਲ ਕਿੰਨੇ ਕੁ ਅੰਦਾਜ਼ੇ ਨਾਲ ਘਰ ਸਨ? ਉਹ ਜੀ ਘਰ ਤੇ ਤੈਨੂੰ ਦੱਸਦਾ ਕਿ ਬੜਾ ਨਾ 4 ਪਿੰਡ ਬਣੇ ਸੀ। ਅੱਛਾ। ਜਿਹਦੇ ਵਿੱਚ ਸਾਡੀ ਪੱਤੀ ਦਾ ਜਿਹੜਾ ਨਾ ਕਿਉਂ ਭਾਵੇਂ ਕਿੱਦਾਂ ਵੀ ਫਿਰ ਨਾ ਹਵਾ ਸੀ। ਹਾਂ ਹਾਂ। ਤੇ ਜਿਹੜਾ ਸਿੱਖ ਸੀ ਲੰਬੜਦਾਰ, ਇੱਕ ਨਾਮ ਬਹਾਦਰ ਸੀ, ਇੱਕ ਨਾਮ ਚਾਨਣ ਸੀ। 2 ਭਰਾ ਸੀ ਉਹ ਲੰਬੜਦਾਰ ਜਿਹੜੇ। ਅੱਛਾ। ਤੁਹਾਡੀ ਪਤੀ ਦਾ ਨੰਬਰਦਾਰ ਉਹ ਸਿੱਖ ਸੀ? ਬਹਾਦਰ ਤੇ ਚਾਨਣ। ਬਹਾਦਰ ਸਿੰਘ ਤੇ ਚਾਨਣ ਸਿੰਘ। ਅੱਛਾ। ਉਹ ਉਦੋਂ ਕਿੰਨੀ ਕਿੰਨੀ ਉਮਰ ਦੇ ਸਨ? ਉਹ ਟਾਈਮ ਭਰ ਜਵਾਨ ਹੈ। ਜਵਾਨ ਸੀ। ਉਹਨਾਂ ਦੀ ਸ਼ਾਦੀशुदा ਸਨ? ਹਾਂ। ਉਹਨਾਂ ਦੇ ਕਿਸੇ ਮੁੰਡਿਆਂ ਦੇ ਨਾਂ ਆਉਂਦੇ? ਨਹੀਂ, ਮੁੰਡੇ ਨਾ ਉਦੋਂ ਹੀ ਉਹਦਾ ਜੰਮੇ ਹੀ ਜਦੋਂ ਉੱਜੜ ਕੇ ਆਏ ਆ। ਅੱਛਾ ਅੱਛਾ। ਤੇ ਨਾਂ ਨੂੰ ਉਹਨਾਂ ਦੇ ਨਹੀਂ ਆਉਂਦੇ। ਤੇ ਬਸ ਜਿਹੜੇ ਜਾਣੇ ਸਾਡੀ ਉਮਰ ਦੇ ਸੀ ਨਾ ਹਾਂ ਹਾਂ। ਉਹਨਾਂ ਦੇ ਨਾਂ ਆਉਂਦੇ ਆ। ਅੱਛਾ। ਤੁਹਾਡੀ ਜਿਹੜੇ ਉਮਰ ਦੇ ਸਨ ਜਿਨ੍ਹਾਂ ਨੂੰ ਤੁਸੀਂ ਜਾਣਦੇ ਸੀ ਆਪਣੀ ਪਤੀ 'ਚ ਜਿਹੜੇ ਸਿੱਖ ਸਨ? ਉਹ ਜੀ ਉਹ ਤੇ ਗੱਲ ਸੁਣੋ ਹਾਂਜੀ। ਕਿ ਸਾਡੇ ਇਰਦ ਜਿਹੜੇ ਸੀ ਨਾ, ਹਾਂਜੀ। ਇੱਕ ਨਾ ਨਾਮ ਸਿੰਘ। ਨਿਹਾਮ ਸਿੰਘ ਤੁਹਾਡੇ ਘਰ ਦੇ ਨਾਲ ਸੀ? ਉਹ ਲੱਗੇ ਘਰ ਤੁਹਾਡੇ ਘਰ ਦੇ ਕਿਤੇ ਪਾਸੇ ਨਿਹਾਮ ਸਿੰਘ ਦਾ ਘਰ ਸੀ? ਇਹ ਚੜ੍ਹਦੇ ਬੰਨੇ। ਅੱਛਾ। ਚੜ੍ਹਦੇ ਬੰਨੇ ਉਹ 3 ਭਰਾ ਸੀ। ਅੱਛਾ। ਬਹਾਦਰ ਨਾਮ ਸਿੰਘ, ਹਾਂਜੀ। ਗੰਡਾ ਸਿੰਘ, ਅੱਛਾ। ਠਾਕਰ ਸਿੰਘ। ਇਹ 3 ਜਿਹੜੇ ਸਾਡੇ ਚੜ੍ਹਦੇ ਬੰਨੇ ਘਰ ਸੀ। ਅੱਛਾ। ਠੀਕ ਹੋ ਗਿਆ। ਸਾਡੇ ਇੱਦਾਂ ਮੁਸਲਮਾਨਾਂ ਦੇ ਰਲਮਾ ਹੀ ਪੱਤੀ। ਅੱਛਾ। ਤੇ ਹੋਰ ਕਿਹੜਾ ਸਿੱਖਾਂ ਦੇ ਤੁਹਾਡੇ ਘਰ ਦੇ ਨਾਲ ਹੋਰ ਕਿਹੜਾ ਕਿਹੜਾ ਘਰ ਸੀ? ਤੇਜਾ ਸਿੰਘ। ਅੱਛਾ। ਤੇ ਬੰਤਾ ਸਿੰਘ। ਅੱਛਾ। ਤੇਜਾ ਸਿੰਘ, ਬੰਤਾ ਸਿੰਘ। ਉਹਦਾ ਨਾਂ ਜਾਗਰ ਸਿੰਘ ਤੇ ਗੱਜੂ ਸਿੰਘ। ਅੱਛਾ। ਸਾਡੀ ਪੱਤੀ ਦੇ। ਠੀਕ। ਮਤਲਬ ਕਿ ਤੁਹਾਡੇ ਮਹੱਲੇ ਦੇ ਕਹਿ ਉਹ ਮਹੱਲੇ ਮਹੱਲੇ ਦੇ ਤੁਹਾਡੀ ਪਤੀ ਜਿਹੜੀ ਹੈ ਮਹੱਲੇ ਦੇ। ਤੁਹਾਡੀ ਪਤੀ ਪਿੰਡ ਦੇ ਚੜ੍ਹਦੇ ਪਾਸੇ ਲਹਿੰਦੇ ਦੱਖਣ ਕਿਹੜੇ ਪਾਸੇ ਸੀ? ਸਾਡਾ ਲਹਿੰਦੇ ਪਾਸੇ। ਤੁਹਾਡੀ ਪਤੀ ਜਿਹੜੀ ਤੁਹਾਡਾ ਮਹੱਲਾ ਲਹਿੰਦੇ ਪਾਸੇ ਸੀ ਪਿੰਡ ਦੇ? ਠੀਕ ਹੈ। ਤੇ ਪਿੰਡ ਦੇ ਵਿੱਚ ਘਰ ਸੀ ਜਾਂ ਪਿੰਡ ਦੇ ਇੱਕ ਸਾਈਡ ਤੇ ਤੁਹਾਡਾ ਘਰ ਸੀ? ਸਾਡੇ ਨਾ
ਉਹ ਦੱਸਦੇ ਨੇ ਕਿ ਲਹਿੰਦੇ ਬੰਨੇ ਨੇ ਸਾਡੇ ਦਰਵਾਜ਼ੇ ਸੀ, ਹਾਂ ਨਾਲ ਹੀ ਸਾਡੀ ਮਸਜਿਦ ਸੀ। ਅੱਛਾ ਉਦੋਂ ਹਟ ਕੇ ਤੇ ਫਿਰ ਪਿਛਲੇ ਬੰਨੇ ਉਹ ਜਿਹੜੇ ਅੱਗੇ ਮੈਂ ਦੱਸਿਆ ਨਾ, ਗੰਡਾ ਸਿੰਘ, ਹਾਂਜੀ ਹਾਂਜੀ ਨਾਮ ਸਿੰਘ, ਹਾਂ ਹਾਂ ਠਾਕਰ ਸਿੰਘ, ਇਹ ਸਾਡੇ ਪਿਛਲੇ ਬੰਨੇ ਸੀ। ਫਿਰ ਚੜ੍ਹਦੇ ਅੱਛਾ ਤੁਹਾਡੇ ਪਿਛਲੇ ਪਾਸੇ ਗੰਡਾ ਸਿੰਘ, ਹਰਨਾਮ ਸਿੰਘ ਤੇ ਠਾਕਰ ਸਿੰਘ ਇਹ ਪਿਛਲੇ ਪਾਸੇ ਸਨ ਤੁਹਾਡੇ ਘਰ ਦੇ? ਜੋਗਿੰਦਰ ਸਿੰਘ, ਅੱਛਾ ਇਹ ਸਾਡੇ ਪਿਛਲੇ। ਅੱਛਾ ਇਹਨਾਂ ਦੇ ਘਰ ਪੱਕੇ ਸਨ? ਉਹ ਜਿਹੜੇ ਇੱਦਾਂ ਹੀ ਆ, ਇਹ ਕਦੇ ਪੱਕੇ ਸੀ, ਬਾਕੀ ਆਮ ਹੀ ਕੱਚੇ। ਤੁਹਾਡੇ ਵੀ? ਹਾਂ ਅੱਛਾ ਤੁਹਾਡੇ ਵੀ ਕੱਚੇ ਸਨ ਘਰ ਨਾਲ? ਕੱਚੇ। ਅੱਛਾ ਅੱਛਾ ਉਦੋਂ ਜ਼ਿਆਦਾ ਕੱਚੇ ਹੁੰਦੇ ਸਨ ਲੋਕਾਂ ਦੇ ਘਰ। ਕੱਚੇ ਕਾਹਦੇ ਉੱਦਾਂ ਤੇ ਚਾਲ ਪਾ ਕੇ ਤੇ ਜਾਣੇ ਸੋਹਣੇ ਛੱਤੇ। ਹਾਂਜੀ ਹਾਂਜੀ ਬਿਲਕੁਲ ਇਸੇ ਮੇਰਾ ਤਰ੍ਹਾਂ ਹੀ। ਵਿਸਾਰ ਨਾ ਜਦੋਂ ਭਾਅ ਹੋ ਗਿਆ ਨਾ ਕੋਈ ਜਿੰਸ ਦਾ, ਹਾਂਜੀ 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 ਮੇਰੇ ਵੇਖਣ 6 ਰੁਪਏ ਦਾ ਘੇ ਸੀ। ਹਾਂਜੀ ਜਦੋਂ ਇਹ ਜਾਪਾਨ ਨਾਲ ਲੜਾਈ ਲੱਗੀ ਆ, ਹਾਂਜੀ ਹਾਂਜੀ ਬੜਾ ਹੀ ਮੰਦਾ ਸੀ। ਜਦੋਂ ਲੜਾਈ ਹਟ ਗਈ ਨਾ, ਹੂੰ ਇੱਕਦਮ ਹੀ ਕਣਕ ਵੀ 10 ਰੁਪਏ ਹੀ ਹੋ ਗਈ, ਹੂੰ ਤੇ ਨਹੀਂ ਤੇ 3 ਰੁਪਏ 4 ਰੁਪਏ ਜਿੰਸ ਦਾ ਭਾਅ ਸਹੀ। ਬਿਲਕੁਲ। ਤੇ ਮਹੀਂ ਜਿਹੜੀ ਚੰਗੀ ਸੀ, ਹੂੰ 5-6 ਦੀ ਆਉਂਦੀ। ਉਥੇ ਹੁਣ ਜਿਹੜਾ ਇਹ ਤੇ ਤੁਹਾਡੇ ਪਤੀ ਦੇ ਸਨ ਸਰਦਾਰ ਜਾਂ ਸਿੱਖ, ਤੁਹਾਡੇ ਪਿਛਲੇ ਪਾਸੇ ਨਾਮ ਸਿੰਘ, ਗੰਡਾ ਸਿੰਘ ਤੇ ਬਹਾਦਰ ਸਿੰਘ ਰਹਿੰਦੇ ਹੈ? ਉਹ ਬਹਾਦਰ ਸਿੰਘ, ਚਾਨਣ ਸਿੰਘ, ਚਾਨਣ ਸਿੰਘ। ਇਹ ਲੰਬੜਦਾਰ। ਬਹਾਦਰ ਸਿੰਘ ਤੇ ਚਾਨਣ ਸਿੰਘ ਇਹ ਨੰਬਰਦਾਰ ਸਨ। ਠੀਕ ਹੋ ਗਿਆ ਤੁਹਾਡੀ ਪਤੀ ਦੇ। ਹਾਂ। ਠੀਕ ਹੈ। ਤੇ ਜਿਹੜੀ ਦੂਸਰੀ ਪਤੀ ਸੀ ਹੋਰ ਉਧਰ ਉਹਨਾਂ ਪਤੀਆਂ ਦੇ ਕਿਹੜਾ ਕਿਹੜਾ ਨੰਬਰਦਾਰ ਸੀ? ਉਹ ਜੀ ਉਹਨਾਂ ਦਾ ਨਾ ਪਿੰਡ ਦਾ ਲੰਬੜਦਾਰ ਨਾ, ਉੱਦਾਂ ਤਿੰਨ ਦੱਸਦੇ 4 ਪਿੰਡ ਬਣੇ ਸੀ, ਲੰਬੜਦਾਰ ਇੱਕ ਸੀ। ਅੱਛਾ ਅੱਛਾ ਉੱਦਾਂ ਜਿੱਦਾਂ ਹੁਣ ਆ ਮਲਕੇ ਹੀ ਆ, ਇਹਦੇ ਇੱਕ ਡੇਰੇ ਬਣ ਗਏ ਉਹ ਵੀ ਮਲਕਾਂ 'ਚ, ਹਾਂ ਹਾਂ ਇੱਕ ਇੱਥੇ ਪਿੰਡ ਵਾ ਉਹ ਵੀ ਮਲਕਾਂ 'ਚ, ਇੱਕ ਇਸ ਬੰਨੇ ਉਹਨੂੰ ਟਾਹਲੀ ਵਾਲਾ ਡੇਰਾ ਆਉਂਦੇ ਆ, ਇੱਕ ਅੱਛਾ। ਨੂੰ ਸ਼ਾਹਾਂ ਵਾਲਾ ਡੇਰਾ ਆਉਂਦੇ ਆ। ਹਾਂ ਹਾਂ ਇੱਦਾਂ ਇਹ ਸਾਡੇ ਮਲਕਾਂ ਦੀ ਵੀ ਜ਼ਮੀਨ ਹੈ ਨਾ, ਹਾਂ 3200 ਏਕੜ, ਅੱਛਾ ਅੱਛਾ 3200 ਕਮਾਂ। ਅੱਛਾ ਅੱਛਾ ਠੀਕ ਹੋ ਗਿਆ। ਤੇ ਉੱਥੇ ਜਿਹੜਾ ਗੁਰਦੁਆਰਾ ਵੀ ਹੈ ਸੀ ਪਿੰਡ ਦੇ ਕਿਹੜੇ ਪਾਸੇ ਸੀ ਗੁਰਦੁਆਰਾ? ਰਹਿੰਦੇ ਪਾਸੇ ਪਿੰਡ ਦੇ ਲੈਂਦੇ ਪਾਸੇ। ਤੇ ਮੰਦਿਰ ਕੋਈ? ਮੰਦਰ ਇੱਦਾਂ ਵੀ ਇੱਕ ਸਾਧਵਾਨਾ ਮੱਜਦਾ ਸੀ, ਉਹ ਪਿੰਡੋਂ ਵਾਹਵਾ ਛੱਡਣਾ। ਸਾਧੂਆਂ ਦਾ ਮੰਦਿਰ? ਹਾਂ। ਅੱਛਾ ਉਹ ਪਿੰਡ ਤੋਂ ਬਾਹਰ ਸੀ? ਹਾਂ, ਬਾਕੀ ਇੱਕ ਉਹਨੂੰ ਮੰਨੋਵਾਣੀਆਂ ਦੇ ਸੀ, ਉੱਥੇ ਵੀ ਇੱਕ ਮੜ ਜਾ ਉਹਨਾਂ ਦਾ ਹੈ। ਹੋਰ ਕਿਹੜੇ ਸਨ ਤੁਹਾਡੇ ਉੱਥੇ ਬੇਲੀ ਜਿਹੜੇ ਸਰਦਾਰ ਸਨ ਜਾਂ ਹਿੰਦੂ ਸਨ ਇਹਨਾਂ ਤੋਂ ਇਲਾਵਾ? ਉਹਦੀ ਮੈਂ ਤੈਨੂੰ ਦੱਸਦਾ ਕਿ ਇੱਕ ਦਾ ਨਾਂ ਸੀ ਜੈ ਸਿੰਘ। ਅੱਛਾ ਉਹ ਮੇਰੀ ਉਮਰ ਦਾ ਸੀ, ਅੱਛਾ ਉਹਦੇ ਨਾਲ ਚੱਲ ਕੇ ਸੀ। ਤੁਹਾਡਾ ਜ਼ਿਆਦਾ ਗੂੜ ਕਿਹੜੇ ਨਾਲ ਸੀ? ਜੈ ਸਿੰਘ ਨਾਲ? ਹੋਰ ਕਿਹਦੇ ਨਾਲ ਸੀ? ਹੋਰ ਇੱਕ ਦਾ ਨਾਂ ਜੈ ਸਿੰਘ, ਹਾਂ ਹਾਂ ਇੱਕ ਨਾਂ ਅਮਰਜੀਤ, ਅਮਰਜੀਤ। ਇੱਕ ਨਾਂ ਚਰਨਜੀਤ, ਇੱਦਾਂ ਦੇ ਨਾ ਮੁੰਡਿਆਂ ਮੇਰੇ ਦੇ ਨਾਂ। ਅੱਛਾ ਇੱਕ ਨਾਂ ਜੋਗਿੰਦਰ ਸਿੰਘ। ਅੱਛਾ ਤੇ ਉੱਥੇ ਸਕੂਲ ਜਾਂਦੇ ਰਹੇ ਤੁਸੀਂ? ਉਹ ਜੀ ਗੱਲ ਸੁਣੋ, ਸਕੂਲੇ ਸਾਡਾ ਭਰਾ ਕੋਈ ਨਹੀਂ, ਅੱਛਾ। ਚਾਚਾ ਤਾਇਆ। ਅੱਛਾ ਜਦੋਂ ਇੰਨਾ ਕੁ ਹੋਇਆ ਨਾ ਤੇ ਡੰਗਰੇ ਚਾਰੀ ਦੇ ਸੀ। ਹਾਂ ਹਾਂ ਬਾਕੀ ਦੁਨੀਆ ਨੂੰ ਐਡਾ ਲਾਲਚ ਨਹੀਂ ਸੀ। ਸਾਡੇ ਪਿੰਡ ਝੀਰ ਸੀ, ਅੱਛਾ ਉਹਨਾਂ ਦੀ ਇੰਨੀ ਗੁੱਡੀ ਚੜੀ ਕਿ ਸਕੂਲ ਵੀ ਬਣਾਤਾ ਹਾਂ ਤੇ ਲਾਗੇ ਆਪਣੀ ਬੈਠਕ ਬਣਾਈ। ਹਾਂ ਉਹਨਾਂ ਦਾ ਮਾਲ ਜਾਂਦਾ ਸੀ ਬਾਹਰ, ਤੇ ਅੱਛਾ ਲੋਕ ਉਹਨਾਂ ਕੋਲ, ਗੱਡੀ ਉਹਨਾਂ ਕੋਲ, ਅੱਛਾ ਜਿਹਦੇ ਵਿੱਚ ਉਹ ਮਾਲ ਉਹਨਾਂ ਦਾ ਗਿਆ ਖਾਸ। ਅੱਛਾ ਖਾਸੋ ਜਿੰਨਾ ਕੁ ਅਮੀਰ ਹੋਇਆ ਸੀ ਉਹਨਾਂ ਫਿਰਨਾ, ਉਹਦਾ ਫੁਰਕੀਆਂ ਹੋਣ ਦਾ ਪਈਆਂ। ਹਾਂ ਹਾਂ ਇਹਨਾਂ ਜਾਣੇ ਕਿ ਸਭ ਨਾਲੋਂ ਅਮੀਰ ਹੋਏ ਕਿਸੇ ਦਾ। ਜਿਸ ਵਕਤ ਤੁਸੀਂ ਉੱਥੇ ਰਹੇ ਹੋ ਹਾਂ। ਤੁਹਾਡੀ ਹਮ ਉਮਰ ਦੇ ਹਾਂ। ਜਿਹੜੇ ਬੇਲੀ ਸਨ ਜ਼ਿਆਦਾ, ਹਾਂ। ਜਿਨ੍ਹਾਂ ਦੇ ਨਾਲ ਤੁਹਾਡਾ ਜ਼ਿਆਦਾ, ਜਿਸ ਤਰ੍ਹਾਂ ਦੇਖੋ ਨਾ ਕਿ ਕੋਈ ਇੱਥੇ ਵੀ ਤੁਸੀਂ ਬੱਚਿਆਂ ਨੂੰ ਵੇਖਿਆ ਹੋਗਾ, ਉਹਨਾਂ ਦੇ ਮਤਲਬ ਕੋਈ ਖਾਸ ਦੋਸਤ ਹੁੰਦੇ ਜਿਨ੍ਹਾਂ ਦੇ ਨਾਲ ਉਹ ਬਹਿ ਕੇ ਇਕੱਠਿਆਂ ਖੇਡਦੇ ਨੇ। ਹਰ ਮਹੱਲੇ ਦੇ ਵਿੱਚ ਹਰ 2 ਭਰਾ ਹੁੰਦੇ ਨੇ, ਇੱਕ ਭਰਾ ਦੇ ਹੋਰ ਯਾਰ ਹੁੰਦੇ ਨੇ, ਦੂਸਰੇ ਭਰਾ ਦੇ ਯਾਰ ਹੋਰ ਹੁੰਦੇ। ਤੁਹਾਡੇ ਕਿਹੜੇ ਕਿਹੜੇ ਯਾਰ ਸਨ ਜਿਨ੍ਹਾਂ ਦੇ ਨਾਲ ਤੁਸੀਂ ਖੇਡਦੇ ਹੁੰਦੇ ਸੀ ਤੇ ਕਿਹੜੀਆਂ ਕਿਹੜੀਆਂ ਖੇਲਾਂ ਖੇਡਦੇ ਹੁੰਦੇ? ਉਹ ਤੇ ਗੱਲ ਸੁਣੋ, ਹਾਂ ਇੱਕ ਦਾ ਨਾਂ ਸੀ ਜੈ ਸਿੰਘ, ਅੱਛਾ ਜੀ ਇੱਕ ਦਾ ਨਾਂ ਸੀ ਜੋਗਿੰਦਰ। ਠੀਕ ਹੈ। ਅੱਛਾ ਅੱਛਾ ਅੱਛਾ, ਤੇ ਇੱਕ ਦਾ ਨਾਂ ਸੀ ਚਰਨਜੀਤ ਨੂੰ ਆਂਦੇ, ਹਾਂ ਅਮਰਜੀਤ, ਚਰਨਜੀਤ ਸਾਡੇ ਗੁਆਂਢੀ ਸੀ ਉਹ। ਇੱਦਾਂ ਸਾਡੇ ਜਾਣੇ ਇੰਨਾ ਕਿ ਸਾਨੂੰ ਅੰਦਾਜ਼ਾ ਕਿ ਪਹਿਲੀ ਉਮਰ ਦੇ ਤੇ ਸਾਡੇ ਮਲਕਿਆਂ 'ਚ ਵੀ ਕੋਈ ਰਹਿ ਗਿਆ। ਇੱਥੇ ਹੁਣ ਸਾਡਾ ਡੇਰਾ ਵਾ, ਮੇਰੇ ਤੋਂ ਕਿਸੇ ਨੂੰ ਨਹੀਂ ਪਤਾ ਉੱਥੇ ਜਾਣੇ ਹਿੰਦੁਸਤਾਨ ਦਾ। ਤੇ ਮੈਂ ਛੋਟਾ ਦੱਸਿਆ ਕਿ 12 ਸਾਲਾਂ ਦਾ ਸੀ
ਜਿੱਦਾਂ ਜਿੱਦਾਂ ਮੁਸੀਬਤਾਂ ਝਾਕੀਆਂ ਉਹ ਵੀ ਯਾਦ ਆ। ਇਹ ਦੱਸੋ ਕਿ ਜਿਸ ਟਾਈਮ ਤੁਸੀਂ ਉੱਥੋਂ ਉੱਠਣ ਤੋਂ ਪਹਿਲੇ ਤੁਹਾਨੂੰ ਕਿਸ ਤਰ੍ਹਾਂ ਪਤਾ ਚੱਲਿਆ ਕਿ ਇਹ ਹਾਲਾਤ ਬਣਦੇ ਪਏ ਨੇ? ਉਹ ਜੀ ਇਦਾਂ ਪਤਾ ਚੱਲਿਆ ਕਿ ਜਿੱਦਣ 23 ਮਾਰਚ ਹੋਈ ਨਾ 23 ਮਾਰਚ। ਹਾਂ, ਅੱਛਾ। ਉਸ ਦਿਨ ਲਿਖਿਆ ਗਿਆ, ਹਾਂਜੀ ਪਹਿਲੇ ਭਾਵੇਂ ਲਿਖਿਆ ਗਿਆ ਹੋਏ ਪਰ ਉਸ ਦਿਨ ਇਹ ਗੱਲ ਹੋ ਗਈ ਪਾਕਿਸਤਾਨ ਤੇ ਹਿੰਦੁਸਤਾਨ। ਹਾਂਜੀ ਉਹਦੀ ਜਿਹੜੀ ਸੀ ਨਾ ਵੰਡ ਹੋਣੀ ਜ਼ਰੂਰੀ ਸੀ। ਜ਼ਮੀਨ ਦੀ, ਹਾਂ 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 ਮੁਲਕ ਦੀ, ਹਾਂ ਉਹਦੀ ਲੀਕ ਜਿਹੜੀ ਆ ਉਹ ਕਈ ਤਰੀਕਾਂ ਪੈਂਦੀਆਂ ਜਾਣ। ਹਾਂਜੀ 14 ਅਗਸਤ ਵਾਲੇ ਦਿਨ, ਹਾਂ ਹਾਂ 14 ਅਗਸਤ ਵਾਲੇ ਦਿਨ ਸਾਡੇ ਜ਼ਿਲ੍ਹੇ ਪਾਕਿਸਤਾਨ 'ਚ ਆ ਗਏ ਹਾਂ ਤੇ ਅੰਮ੍ਰਿਤਸਰ, ਗੁਰਦਾਸਪੁਰ ਤੇ ਜ਼ਿਲ੍ਹਾ ਹੁਸ਼ਿਆਰਪੁਰ ਹਾਂਜੀ ਇੱਕ ਉਹਦੀ ਤਹਿਸੀਲ ਆ ਗਈ। ਹਾਂ ਦੂਸਰੇ ਦਿਨ ਦਿੱਤੀ ਆ ਵੱਡੀ, ਹਾਂ ਚਾਹੇ ਕਿੱਦਾਂ ਕੀਤਾ ਫਿਰ ਇਹ ਜ਼ਿਲ੍ਹੇ ਜਿਹੜੇ ਸੀ ਨਾ ਲੈ ਗਏ ਉਹ ਅੰਗਰੇਜ਼ਾਂ ਨੇ ਉਹਨਾਂ ਦੇ ਉਧਰ ਦੇ ਦਿੱਤੇ। ਉਧਰ ਦੇ ਤੇ ਉਹ ਕੰਜਰ ਵੰਡ ਕਰਨ ਵਾਲੇ ਨੇ ਹਾਂ 24 ਘੰਟਿਆਂ 'ਚ ਭੌਂ ਗਿਆ। ਉਹ ਜਿਸ ਵਕਤ ਪਾਕਿਸਤਾਨ ਤੇ ਵੰਡ ਹੋ ਗਈ ਆਪਣੇ ਇੱਧਰ ਆ ਗਏ, ਉਹਨਾਂ ਦੇ ਉੱਧਰ ਚਲੇ ਗਏ। ਹਾਂਜੀ ਉਹ ਉਸ ਟਾਈਮ ਅਜੇ ਇਕੱਠੇ ਜਦੋਂ ਉਹਨਾਂ ਬੰਬ ਵੇਖਿਆ ਨਾ ਚਲਾ ਕੇ, ਸਾਡੇ ਖੱਡਾ ਹੀ ਥੋੜ੍ਹਾ ਥੋੜ੍ਹਾ ਇਲਾਕਾ ਜਿੱਦਾਂ ਪਹਾੜ ਹੁੰਦੇ ਆ, ਹਾਂਜੀ ਉਹ ਉਹਨੇ ਚਲਾ ਕੇ ਵੇਖਿਆ ਤੇ ਉਹ ਮੁਸਲਮਾਨਾਂ ਸ਼ਿਕਾਇਤ ਕੀਤੀ। ਵੰਡ ਤੋਂ ਪਹਿਲੇ ਮੁਸਲਮਾਨਾਂ ਦਾ ਤੇ ਸਿੱਖਾਂ ਤੇ ਹਿੰਦੂਆਂ ਦਾ ਕਿਸ ਤਰ੍ਹਾਂ ਦਾ ਪਿੰਡ 'ਚ ਤੁਹਾਡੀ ਪੱਤੀ 'ਚ ਮੇਲ ਵਰਤਨ? ਉਹ ਜੀ ਉਹ ਤਾਂ ਗੱਲ ਸੁਣੋ, ਮੇਰੇ ਵਰਤਨ ਤੇ ਇਦਾਂ ਹੀ ਜਿੱਦਾਂ ਹੁਣ ਆਪਸੇ ਵਸਦੇ ਨਾ ਆਪਣੇ ਭੈਣ ਭਰਾਵਾਂ ਤਰ੍ਹਾਂ। ਅੱਛਾ ਮਤਲਬ ਕਿ ਚੰਗਾ ਸੀ ਇਦਾਂ ਹੀ ਸਲੂਕ ਸੀ ਉਹਦਾ। ਬੜਾ ਜ਼ਿਆਦਾ ਇਹ ਨਹੀਂ ਅੱਛਾ ਥੋੜ੍ਹਾ। ਹਾਂ ਹਾਂ ਜਾਨ ਵੀ ਇੱਕ ਦੂਜੇ ਦੇ ਥਾਂ ਦਿੰਦੇ ਸੀ। ਕਿਆ ਹੀ ਬਾਤ ਹੈ, ਕਿਆ ਹੀ ਬਾਤ। ਇਦਾਂ ਹੀ ਜਿੱਦਾਂ ਹੁਣ ਆ ਵਸਦੇ ਆ ਹਾਂਜੀ ਤੇ ਬੈਰ ਤੇ ਬਣਿਆ ਆ ਜਾ ਕੇ ਵੰਡ ਤੇ ਵੰਡ ਤੇ ਵੈਰ ਬਣ ਗਏ। ਮਤਲਬ ਕਿ ਕਿਸੇ ਨੇ ਸ਼ਰਾਰਤ ਕਰ ਦਿੱਤੀ ਨਾਲ ਇਹ ਲੜਾਈ ਵੱਢਣ ਕੱਟਣ ਵਾਲੀ ਹੈ। ਵੱਢਣ ਕੱਟਣ ਵਾਲੀ ਤੇ ਸ਼ਰਾਰਤ ਦੀ ਗੱਲ ਸੁਣੋ ਕਿ ਉਹ ਜੈਸੇ ਵੱਢ ਕੇ ਨਾ ਹਜ਼ਾਰ ਤੇ ਜਿਹੜੇ ਨਿੱਧਰੇ ਪਿੰਡ ਸੀ ਉਹਨਾਂ ਨੂੰ ਪੈਂਦੇ ਸੀ, ਬੜੇ ਮੁਕਾਬਲੇ ਹੋਏ। ਇੱਕ ਪਿੰਡ ਸੀ ਤੇ ਉਹਨਾਂ ਇਹ ਖਚਰ ਕੀਤਾ ਕਿ ਜਿਸ ਵੇਲੇ ਝੂਲਾਂ ਹੀ ਉੱਭਰੀਆਂ ਆਉਂਦੀਆਂ ਵੇਖੀਆਂ ਨਾ ਤੇ ਫਸਲਾਂ ਹੀ ਸਾਡੇ ਕਲਰ ਹੈ ਨਹੀਂ। ਇਹ ਗੱਲ ਸੁਣ ਜੀ, ਇੱਦਾਂ ਫੌਜ ਦਾ ਉੱਤੇ ਪਹਿਰਾ ਲੱਗ ਗਿਆ ਤੇ ਜਿੱਦਾਂ ਹੁਣ ਵੀ ਆ ਤਹਿਸੀਲ ਕੰਮ ਕੀ ਆ, ਹਾਂਜੀ ਕੈਂਪ ਇੰਨੇ ਥਾਂ ਤੇ 2-3 ਲੱਗੇ। ਅੱਛਾ ਉਹਦੇ ਤੇ ਫੌਜ ਦਾ ਪਹਿਰਾ ਸੀ। ਇਹ ਤੇ ਨਹੀਂ ਹੱਲੇ ਦੇ ਨਾਲ ਨਿਕਲ ਕੇ ਆ ਗਏ ਮਹੀਨਾ ਇਹ ਜਿਹੜੇ ਇਹ ਬੰਦੇ ਸਾਡੇ ਹੀ ਸ਼ਹਿਰ 'ਚ। ਅੱਛਾ ਸ਼ਹਿਰ ਜਿੱਥੇ ਖਾਸ ਮਰਜ਼ੀਆਂ ਦੀ ਪਾਲਸੀ ਚੱਲੀ ਆ, ਅੱਛਾ ਉਹ ਸ਼ਹਿਰ ਦੇ ਵਿੱਚ ਕਾਦੀਆਨ। ਹਾਂ ਕਰਦੇ ਅੱਛਾ ਤੁਹਾਡੇ ਕੋਈ ਜੀ ਉੱਥੇ ਵੀ ਆਏ ਨੇ ਇੱਥੇ ਪਿੰਡ ਦੇ ਵਿੱਚ? ਆ ਜੀ ਉਹ ਸ਼ਹਿਰ ਦੇ ਹੀ ਆ ਆਪਣੇ। ਅੱਛਾ ਇਹ ਨਜ਼ਾਰੇ ਮਰਜ਼ੀ ਨਹੀਂ ਹੋਏ। ਅੱਛਾ ਅੱਲਾ ਨੇ ਬਚਾ ਕੇ ਰੱਖਿਆ। ਅੱਛਾ ਫਿਰ ਉਹ ਕਿਸ ਤਰ੍ਹਾਂ ਆਏ ਹੁਣ? ਉਹ ਉਹਨਾਂ ਦੀ ਤਾਂ ਤੈਨੂੰ ਮੈਂ ਦੱਸਦਾ ਵੀ ਇਹ ਸਾਡੀ ਫੁੱਫੀ ਸੀ ਉੱਥੇ ਗਈ ਸੀ। ਅੱਛਾ ਉਹ ਜਿਸ ਵਕਤ ਸਹੀ ਸਲਾਮਤ ਤੁਰੇ ਆ ਤੇ ਰਾਹ ਦੇ ਵਿੱਚ ਹਿੰਦੂ ਹੀ ਫੌਜ। ਅੱਛਾ ਜੇ ਤਾਂ ਮੁਸਲਮਾਨ ਹੋਏ ਤਾਂ ਮਿਲ ਨਹੀਂ ਦੀਦੇ। ਅੱਛਾ ਇਸ ਬੰਨੇ ਇਦਾਂ ਰਾਹ ਜਾਲ ਵੱਜ ਕੇ ਤੁਰ ਹੁੰਦਾ ਤਾਂ ਹਾਂਜੀ ਹਾਂਜੀ ਤੁਰੇ ਆਉਂਦੇ ਸੀ ਤੇ ਇਹਨਾਂ ਦਾ ਬਾਬਾ ਲੱਗਦਾ ਸੀ, ਬਾਬੇ ਦਾ ਵੀ ਬਲਕਿ ਪੇ ਸੀ ਤੇ ਉਹ ਜਿਸ ਵੇਲੇ ਨਾ ਬਾਬਾ ਹੀ ਲੱਗਦਾ ਸੀ ਆ ਮੁੰਡੇ ਜਿਹੜੇ ਵਿੱਚ ਉਹ ਜਨਾਬ ਉਹਨਾਂ ਨੇ ਨਾ ਵਿੱਚੋਂ ਪੈ ਗਏ। ਅੱਛਾ ਤਲਵਾਰਾਂ ਸੀ ਉਹਨਾਂ ਕੋਲ, ਅਸੀਂ ਖਾਲੀ ਹੱਥੀਂ। ਅੱਛਾ ਉਹਦੇ ਤੇ ਇੰਨੇ ਜ਼ਖਮ ਹੋ ਗਏ ਕਿ ਸਾਵਾਂ ਚ ਉਹਨੂੰ ਛੱਡ ਕੇ ਤੁਰਨਾ ਪਿਆ। ਅੱਛਾ ਇਹ ਆ ਹੋਰ ਵੱਧ ਗਏ। ਅੱਛਾ 4 ਪੁੱਤ ਸੀ ਉਹਦੇ ਅੱਛਾ ਤੇ ਹੋਰ ਵੱਧ ਗਏ ਤੇ ਇੱਕ ਬੱਚਾ ਚੁੱਕਿਆ ਸੀ, ਇੱਕ ਉਹ ਨਹੀਂ ਲੱਭਾ ਅੱਛਾ ਤੇ ਇੱਕ ਭਰਾ ਲੱਗਦਾ ਸਾਡਾ ਫੁੱਫੀ ਦਾ ਅੱਛਾ ਉਹ ਮਾਰਿਆ ਗਿਆ। ਉੱਥੇ ਸ਼ਹੀਦ ਹੋ ਗਏ ਉੱਥੇ ਸੀ ਉਸੇ ਹਮਲੇ 'ਚ? ਹਾਂ। ਅੱਛਾ ਫਿਰ 5 ਜੀ ਸਾਡੇ ਇੱਦਾਂ ਫੌਤ ਹੋਏ ਕਿ ਫੌਜ ਨੇ ਗੋਲੀ ਚਲਾਈ। ਉਹ 5 ਜਿਹੜੇ ਸੀ ਉਹਦੇ 'ਚ ਸਾਡਾ ਅੱਬਾ ਤੇ ਮਾਂ ਤੇ ਇੱਕ ਮੇਰਾ ਭਰਾ ਵਾ ਤੇ ਉਹ 4 ਜੀ ਸਾਡੇ ਸੀ। ਮਤਲਬ ਕਿ ਇਹ ਤੁਹਾਡਾ ਜੀ ਕਿਹੜਾ ਫੌਜ ਤੋਂ ਸ਼ਹੀਦ ਹੋਇਆ ਉੱਥੇ? ਉੱਥੇ ਜੀ ਤੁਹਾਡਾ ਆਪਣਾ ਇੱਕ ਤੇ ਫੌਤ ਹੋਇਆ, ਉਹਦਾ ਨਾਮ ਮੀਰਾਂ ਬਖਸ਼। ਉਹ ਕੀ ਲੱਗਦਾ ਸੀ ਤੁਹਾਡਾ? ਉਹ ਜੀ ਲੱਗਦਾ ਪਹਿਲੇ ਤਾਇਆ ਹੀ ਆਂਦੇ ਹੁੰਦੇ ਸੀ। ਅੱਛਾ ਫਿਰ ਉਹਨਾਂ ਨੇ ਮੇਰਾ ਰਿਸ਼ਤਾ ਕਰਾਇਆ। ਅੱਛਾ ਤੇ ਉਹਦਾ ਭਰਾ ਸੀ ਉਹ ਨਾ ਮਾਈ ਦੇ ਨਾਂ ਹੀ ਉਹ ਸਾਡੇ ਕੋਲ ਹੀ ਰਹਿੰਦੇ, ਸਾਡੇ ਸ਼ਰੀਕੀ ਬਣੇ ਤੇ ਉਹ ਮਾਰਿਆ ਗਿਆ। ਜਿਹੜੀ ਮਾਈ ਸੀ ਉਹਦੇ ਮਾਰੀ ਆ ਕੁੜੀ ਆ ਗਈ ਸੋ ਤਲਵਾਰ ਜਦੋਂ ਅੱਲਾ ਮਿੱਟੀ ਨਸੀਬ ਹੋਏ। ਗੁੱਟ ਸਾਰੀ ਵੱਢ ਕੇ ਨਾ ਇੱਕ
ਧੌਣ ਤੇ ਮਾੜਾ ਜਿਹਾ ਪਾਛੀ ਲੱਗਾ, ਅੱਛਾ ਪਈ ਮੂੰਹ ਦੇ ਮੂੰਹ ਪਈ ਰਹੀ। ਉਹ ਫਿਰ ਜਿੱਥੇ ਕੈਂਪ ਲੱਗਦਾ ਰਾਹ ਦੇ ਵਿੱਚ ਰਾਤ ਫਿਰ ਰਹਿੰਦੇ ਹਨ, ਉਹ ਫਿਰ ਨਾ ਉੱਥੇ ਆਪਣੀ ਅੱਛਾ ਉਹ ਫਿਰ ਜਦੋਂ ਫੌਤ ਹੋਈ ਤਾਂ ਉਹ ਬਹਿ ਗਏ ਆਪਣੇ ਘਰ ਦੱਸਿਓ ਕਰਾਂ। ਅੱਛਾ ਉਹ ਫਿਰ ਉੱਥੇ ਅਸੀਂ ਮਕਾਨੇ ਗਏ ਅਤੇ ਉਹਨਾਂ ਸਾਡਾ ਮੇਰਾ ਨਾ ਰਿਸ਼ਤਾ ਉਹ ਬੰਦਾ ਜਿਹੜਾ ਸੀ ਨਾ ਜਾਣੇ ਇੱਦਾਂ ਮਾਰਿਆ ਗਿਆ, ਉਹਦੀ ਤਾਂ ਧੌਣ ਹੀ ਲਾਤੀ ਨੇ। ਹਾਂਜੀ ਅਤੇ ਉਹ ਫਿਰ ਉਹ ਮਾਈ ਫੌਤ ਹੋਈ ਅਤੇ ਉਹਨਾਂ ਦੀ ਭਤੀਜੀ ਲੱਗਦੀ ਸੀ। ਅੱਛਾ ਉਹ ਜਿਹੜਾ ਮਾਰੇ ਗਿਆ ਉਹਦੇ ਪੁੱਤਾਂ ਦੀ, ਅੱਛਾ ਅਤੇ ਉਹਨਾਂ ਨੇ ਫਿਰ ਸਾਡਾ ਰਿਸ਼ਤਾ ਕਰਾਇਆ। ਅੱਛਾ ਅਤੇ ਬਾਕੀ ਇੱਦਾਂ ਤੁਹਾਡੇ ਚਾਚੇ ਤਾਏ ਮਾਂ ਪਿਓ ਭੈਣ ਭਰਾ ਸਾਰੇ ਖਰੀਅਤ ਨਾਲ ਆ ਗਏ? ਉਹ ਜੀ ਉਹ ਤੈਨੂੰ ਦੱਸਿਆ ਵੀ ਇੱਕ ਤਾਂ ਸਾਡਾ ਫੁੱਫੀ ਦਾ ਪੁੱਤ ਭਰਾ ਮਾਰਿਆ ਇੱਕ ਫੂਫੀ ਦਾ ਪੁੱਤ ਉਹ ਗਿਆ, ਤੇ ਇੱਕ ਸਾਡੇ ਸ਼ਰੀਕੀ ਸੀ। ਅੱਛਾ ਤੇ ਆਹ ਉਹ ਦੁਕਾਨ ਵੱਡੀ ਉਹਨਾਂ ਦੀ ਆ, ਅੱਛਾ ਉਹਨਾਂ ਦੇ ਨਾਨੇ ਲੱਗਦੇ ਸੀ। ਅੱਛਾ ਉਹ ਸਾਡੇ ਪਿੰਡ ਦੇ ਸੀ ਅੱਛਾ 5 ਜੀ। ਉਹ ਸਾਡੇ ਅੱਗੇ ਹੋਣੇ ਬਿਲਕੁਲ ਆ ਇਹ ਆ ਤੇ ਉਹ ਤੇ ਪੈਂਦੇ ਹੱਥ ਸਾਲ ਵਜਾ 5 ਕੋਈ ਐ ਨਹੀਂ ਦਿੱਤਾ ਕੋਈ ਐ ਨਹੀਂ ਦਿੱਤਾ, ਅੱਛਾ ਤੇ ਜਿਹਦੇ ਚ ਵਿੱਚ ਉਹਨਾਂ ਦੇ ਹੀ ਵੱਜ ਗਏ। ਤੇ ਇਦਾਂ ਜੀ 8-10 ਜੀ ਜਿਹੜੇ ਨਾ ਸ਼ਹੀਦ ਹੋ ਗਏ ਤੁਹਾਡੇ ਪਿੰਡ ਦੇ ਵਿੱਚ? ਪਿੰਡ ਦੇ ਵਿੱਚ ਪਿੰਡ 'ਚ ਨਹੀਂ ਹੋਏ। ਨਹੀਂ, ਜਿਸ ਟਾਈਮ ਪਿੰਡੋਂ ਨਿਕਲੇ ਕਾਫਲੇ 'ਚ ਹਮਲਾ ਹੋਇਆ ਉਸ ਵਕਤ? ਕਾਫਲੇ ਅੱਛਾ, ਤੇ ਜਿਸ ਵਕਤ ਪਿੰਡੋਂ ਨਿਕਲੇ ਜੇ ਤੇ ਪਿੰਡ ਵਾਲਿਆਂ ਦੇ ਜਿਹੜਾ ਹਿੰਦੂ ਜਾਂ ਸਿੱਖ ਸਨ ਉਹਨਾਂ ਤੇ ਨਹੀਂ ਕੋਈ ਨੁਕਸਾਨ ਪਹੁੰਚਾਇਆ? ਉਹ ਜੀ ਇਦਾਂ ਵਾ, ਹਾਂਜੀ ਨੁਕਸਾਨ ਪਹੁੰਚਾਉਣ ਨੂੰ ਫਿਰਦੇ ਸੀ। ਹਾਂ ਲਾਂਦੇ ਬੜੇ ਭੱਜੇ ਨੱਠੇ ਵੀ ਅੱਜ ਜਾਣਾ ਵਾ ਪੈ ਗਈ। ਅੱਛਾ ਕੋਈ ਇਦਾਂ ਹੋਈ ਕਿ ਕੈਂਪ ਦੇ ਵਿੱਚ ਫੌਜ ਜਿਹੜੀ ਸੀ ਨਾ ਬਦਲਦੀ ਰਹਿੰਦੀ ਸੀ। ਹਾਂ ਹਾਂ ਹਿੰਦੂ ਹੱਟ ਕੇ ਉੱਥੇ ਜਿਹਨੂੰ ਮੈਂ ਦੱਸਿਆ ਨਾ ਸਾਡੇ ਨਾਲ ਹੀ ਬੰਨਾ ਲੱਗਦਾ ਸੀ ਸ਼ਹਿਰ ਦਾ, ਹਾਂ ਉਹ ਜਿਸ ਵੇਲੇ ਇੱਕ ਸਿੱਖ ਗਿਆ ਤੇ ਇੱਕ ਸਾਡਾ ਬੰਦਾ ਗਿਆ, ਜਾਂਦਿਆਂ ਨੂੰ ਫੌਜ ਆ ਗਈ ਸੀ ਮੁਸਲਮਾਨ ਉੱਤੇ। ਉਹ ਜਿਹੜੀ ਮੁਸਲਮਾਨ ਫੌਜ ਸੀ ਨਾ, ਕਿਉਂ ਇੱਕ ਅਫਸਰ ਨਾਲ ਜ਼ਰੂਰ ਜਾਂਦਾ ਵਾ ਭਾਵੇਂ ਸੂਬੇਦਾਰ ਹੀ ਹੈ, ਅਤੇ ਉਹਨੇ ਇਹ ਗੱਲ ਸਿੱਖ ਨੂੰ ਕਹੀ ਵੀ ਜੇ ਇੱਕ ਜੀ ਮਾਰਿਆ ਗਿਆ ਨਾ ਤੇ 100 ਮੈਂ ਰਾਤ ਨੂੰ ਮਾਰ ਕੇ ਆਊਂਗਾ। ਉਹ ਫਿਰ ਉਹਨੇ ਦਾਬਾ ਸਾਬਾ ਮਾਰਿਆ। ਫਿਰ ਤੇ ਸਾਡੇ ਗੱਡੇ ਵੀ ਗਾਹ ਕਰਾਉਣ ਆਏ, ਗੱਡੇ ਸਾਡੇ ਆਮ ਸੀ ਤੇ ਗੱਡਿਆਂ 'ਤੇ ਉੱਦਾਂ ਸਫਰ ਇੰਨਾ ਹੀ ਜਿੰਨਾ ਇੱਥੋਂ ਆ ਪੈਂਦਾ ਬੰਨੇ ਕੈਂਪ, ਤੇ ਕੈਂਪ 'ਚ ਆ ਗਏ। ਕੈਂਪ 'ਚ ਪਜਾ ਰਿਹਾ ਉਹਨਾਂ ਨੇ ਨਾ 1000 ਰੁਪਇਆ ਦਿੱਤਾ ਹਿੰਦੂ ਫੌਜ ਨੂੰ ਵੀ ਸਾਨੂੰ 1 ਘੰਟੇ ਦੀ ਛੁੱਟੀ ਦੇ ਦਿਓ। ਅੱਛਾ ਉਹ ਨਾ ਅੱਲਾ ਦੀ ਕੁਦਰਤ ਇਕੱਠੇ ਹੁੰਦਿਆਂ ਨੂੰ ਨਾ ਬਾਂਗਾਂ ਮਿਲ ਗਈਆਂ। ਅੱਛਾ ਉਹਨਾਂ ਜਾ ਕੇ ਫਿਰ ਵਿੱਚ ਬੰਬ ਸੁੱਟਿਆ ਦੁਨੀਆ ਦੇ। ਅੱਛਾ ਉਹ ਫੌਜ ਨੇ ਫਿਰ ਸਿੱਧੀਆਂ ਗੋਲੀਆਂ ਮਾਰੀਆਂ, ਅੱਛਾ ਫਿਰ ਨੱਠ ਗਏ, ਉਹ ਬਚਾਅ ਹੋ ਗਿਆ। ਇਹ ਜਿਹੜਾ ਇਹ ਕਾਫਲਾ ਆਇਆ ਜਿੱਥੇ ਦੇ ਮਰਜ਼ੀਆਂ ਦਾ ਸੀ, ਇਹਦੇ ਵਿੱਚ ਤੇ ਸਾਡੇ ਕੋਲ ਖੁਰਾਕ ਨਾ ਰਹੀ ਖਾਣ। ਜਦੋਂ ਇੱਧਰ ਵੀ ਜਥਾ ਮੈਂ ਤੇਰੇ ਤੋਂ ਅੱਗੇ ਤੂੰ ਮੇਰੇ ਤੋਂ ਅੱਗੇ ਕਿਸੇ ਮਾਵਾਂ ਪੁੱਤ ਨਹੀਂ ਸੰਭਾਲੇ। ਮੈਂ ਫਿਰ ਜਿਹੜੇ ਆਪਣੇ ਸੀ ਨਾ ਵਿਛੜ ਕੇ ਇੰਨਾ ਸਫ਼ਰ ਕੀਤਾ ਜਿੰਨਾ ਸਾਨੂੰ ਕਹਿਆ। ਅੱਛਾ ਤੇ ਫਿਰ ਨਾ ਰਾਹ ਦੇ ਵਿੱਚ ਉਹਨਾਂ ਕਹਿੰਦੇ ਨਾ ਡੱਕੇ, ਉੱਥੇ ਮੇਰਾ ਮਿਲਾਪ ਹੋ ਗਿਆ। ਅੱਛਾ ਆਪਣੇ ਜੀ ਅੱਛਾ ਅੱਛਾ ਫਿਰ ਨਾਰੋਵਾਲ ਸਾਨੀ ਬਾਰਡਰ ਹਾਂ ਪਾਸ ਕੀਤੀ ਆ, ਜਿੱਧਰ ਹੁਣ ਕਰਤਾਰਪੁਰ ਵਾਲੀ। ਹਾਂਜੀ ਹਾਂਜੀ ਉੱਧਰ ਉਹ ਸਾਨੂੰ ਸਫ਼ਰ ਥੋੜ੍ਹਾ ਸੀ, ਅੱਛਾ ਲਾਹੌਰ ਨੂੰ ਜ਼ਿਆਦਾ ਸੀ। ਉਹ ਰਾਹ ਇੰਨੀਆਂ ਬਾਰਿਸ਼ਾਂ ਹੋਈਆਂ ਸੀ ਕਿ ਰਾਹ ਬੰਦ ਕੀਤਾ, ਲਾਈਨਾਂ ਟੁੱਟੀਆਂ। ਉੱਥੇ ਸੜਕ ਜਿਹੜੀ ਆਉਂਦੀ ਸੀ ਨਾ ਥੱਲਿਓਂ ਦੀ ਰੇਲ ਤੇ ਉੱਤੋਂ ਦੀ ਲਾਰੀਆਂ ਦਾ ਸੀ, ਉਹ ਰਾਹ ਨਹੀਂ ਚੱਲਦਾ। ਨਹੀਂ ਤਾਂ ਬੜੀ ਰੋਡ ਟਰੱਕ ਜਾਂਦੇ ਸੀ, ਪਰ ਸਾਰੀ ਦੁਨੀਆ ਜਿਹੜੀ ਸੀ ਕਿੰਨੀ ਕੁ ਦੁਨੀਆ ਧੋ ਦੇਣੀ ਸੀ, ਲਿਆਉਣਾ ਪੈਂਦਾ ਸੀ ਲਾਹੌਰ ਨੂੰ ਹੀ ਅੰਮ੍ਰਿਤਸਰ ਸਾਨੀ। ਤੇ ਉਹ ਜਿਹੜਾ ਸੀ ਨਾ ਸਾਡੇ ਜ਼ਿਲ੍ਹੇ ਨੂੰ ਉਹ ਬੜਾ ਨੇੜਾ ਸੀ। ਅੱਛਾ, ਸਾਨੂੰ 3 ਮੰਜ਼ਲਾਂ ਦੇ ਵਿੱਚ ਅਸੀਂ ਪਾਕਿਸਤਾਨ ਤਾਂ ਵੜੇ। ਕੋਈ ਐਸਾ ਤਾਂ ਨਹੀਂ ਕੋਈ ਰਹਿ ਗਿਆ ਜੀ ਉੱਥੇ ਤੁਹਾਡਾ ਕੋਈ ਆਪਣਾ ਰਿਸ਼ਤੇਦਾਰਾਂ ਚੋਂ? ਸਾਰੇ ਖਰੀਅਤ ਨਾਲ ਹੀ ਆ ਗਏ? ਸਾਡੇ ਨਾ ਨਹੀਂ ਰਹਿ, ਜਿਹੜੇ ਜੀ ਬੂਟੇ ਰਹੇ ਨਾ ਪਟਿਆਲੇ ਦੇ ਇਲਾਕੇ ਦੇ ਬੁੜੀਆਂ ਵੀ ਘੇਰਦੀਆਂ। ਅੱਛਾ, ਉਹਨਾਂ ਦਾ ਬੜਾ ਨੁਕਸਾਨ ਹੋਇਆ। ਤੇ ਸਾਡੇ ਵੀ ਜਿਹੜੇ ਮਰ ਗਏ 7-8 ਜੀ 9 ਇਹ ਮਰ ਗਏ ਆ, ਬਾਕੀ ਸਾਡੇ ਜੀ ਕੋਈ ਨਹੀਂ ਰਿਹਾ। ਅੱਲਾਹ ਤਾਲਾ ਦੀ ਕਰਨ ਵਾਲੀ ਕੁੜੀਆਂ ਚੁੱਕਦੇ ਸੀ। ਇਸ ਤਰ੍ਹਾਂ ਵੀ ਹੋਇਆ ਕਿ ਮਤਲਬ ਆਪਣੀ ਖੁਸ਼ੀ ਦੇ ਨਾਲ ਕੋਈ ਪਿੰਡ ਦਾ ਜੀ ਉੱਧਰ ਰਹਿ ਗਿਆ ਹੋਵੇ, ਨਹੀਂ ਜੀ ਅਸੀਂ ਨਹੀਂ ਜਾਣਾ? ਖੁਸ਼ੀ ਨਾਲ ਯਾਰ ਆ ਸੀ। ਅੱਛਾ, ਪਹਿਲਿਆਂ ਤੋਂ ਤਾਂ ਨਹੀਂ ਕੋਈ ਵੀ ਰਹਿ ਗਿਆ। ਪਹਿਲਿਆਂ ਦਾ ਤਾਂ ਨਾਮ ਮੈਨੂੰ ਯਾਦ ਆ। ਤੇ ਜਿਹਦੇ ਵਿੱਚ ਬਾਅਦ ਹੁਣ ਵੇਖੋ ਨਾ ਪੋਸ਼ ਅਗਲਾ ਜਿਹੜਾ ਅਸੀਂ ਇੱਥੇ ਪਿੰਡ 'ਚ ਨਹੀਂ ਸਾਰਿਆਂ ਦੀ ਤਰ੍ਹਾਂ ਪਿੰਡ ਵਾਹਰ। ਅੱਛਾ, ਤੇ ਇੱਕ ਘਰ ਕਹੇ ਘੁਮਿਆਰਾਂ ਦਾ। ਅੱਛਾ, ਉਹ ਰਹਿ 2 ਪੁੱਤ ਸੀ ਉਹਦੇ, ਤੇ ਇੱਕ ਕੁੜੀ ਸੀ ਤੇ 2 ਆਪ। ਉਹ ਰਹਿ ਘੁਮਿਆਰ ਹੀ ਜਾਂਦੇ। ਅੱਛਾ, ਉਹ ਰਹਿ ਫਿਰ ਜਿਹੜਾ ਸੀ ਨਾ ਵੱਡਾ ਪੁੱਤ ਦਾ ਵਿਆਹ ਸੀ ਉਹ
ਅੱਛਾ ਉਹ ਸਹੁਰਿਆਂ ਖਤ ਪਿਆ ਵੀ ਜੇ ਆਉਣਾ ਤਾਂ ਵੀ ਦੱਸ, ਨਹੀਂ ਆਉਣਾ ਤਾਂ ਵੀ ਦੱਸ। ਅੱਛਾ ਉਹ ਜਾਂਦਾ ਆਉਂਦਾ ਰਿਹਾ ਵਾ ਅੱਛਾ ਉੱਥੇ ਨਾ, ਜਾਂਦਾ ਰਿਹਾ, ਇੱਥੇ ਸਾਡੇ ਕੋਲ ਵੀ ਆ ਜਾਂਦਾ ਰਿਹਾ। ਤੇ ਉਹਦਾ ਨਾਂ ਦੀਨ ਸੀ, ਉਹ ਤੇ ਇੱਥੇ ਹੀ ਮਰਿਆ, ਇੱਧਰ ਹੀ। ਅੱਛਾ ਤੇ ਜਿਹੜਾ ਪੇ ਸੀ ਉਹ ਦੱਸਦਾ ਸੀ ਮਰ ਗਿਆ। ਮੈਂ ਕਿਹਾ ਲੁਇਆ ਹੀ ਹੋਣਾ ਵਾ ਉੱਥੇ, ਮੈਂ ਜਦ ਜਨਾਜ਼ਾ ਕਰਾਉਣ ਵਾਲਾ ਕਰਾਉਣਾ, ਇਸ ਤਰ੍ਹਾਂ ਹੀ ਨਹੀਂ ਆਂਦਾ ਨੱਪਿਆ ਸੀ। ਮੈਂ ਨੱਪਣਾ ਵੀ ਵੇਖੋ ਜੀ, ਕੋਈ ਮੌਲਵੀ ਨਹੀਂ, ਹਾਂ ਤੇ ਫਿਰ ਉਹਨਾਂ ਨੇ ਕੋਈ ਗੱਲ ਨਹੀਂ। ਹਾਂ ਜਿਹੜਾ ਦਿੱਲੀ ਦਾ ਇਲਾਕਾ ਹੈ ਉੱਥੇ ਰਹਿ ਗਏ ਜੀ ਮੁਸਲਮਾਨ ਬਹੁਤ, ਹਾਂਜੀ ਹਾਂਜੀ ਉੱਧਰ ਰਹਿ ਗਏ ਆ, ਤੇ ਇੱਥੇ ਰਹਿ ਗਏ ਪਾਕਿਸਤਾਨ ਤੇ ਹੈਦਰਾਬਾਦ ਦਾ ਜ਼ਿਲ੍ਹਾ, ਹਾਂ ਇਹਦੇ ਵਿੱਚ ਬਹੁਤ ਬਾਰਡਰ ਤੋਂ ਦੂਰ ਦੂਰ ਜਿਹੜੇ ਨੇ ਉਹ ਰਹਿ ਗਏ ਨੇ। ਬਾਰਡਰ ਨਹੀਂ, ਉਹ ਵਜ੍ਹਾ ਇਹ ਬਣੀ ਆ ਕਿ ਉਹ ਜਿਹੜੇ ਸਿੰਧੀ ਸੀ ਉਹਨਾਂ ਕਿਹਾ ਕੁਛ ਨਹੀਂ। ਹਾਂ ਇਹ ਸਾਡਾ ਜਿਹੜਾ ਦਿੱਲੀ ਦਾ ਇਲਾਕਾ ਹੈ ਨਾ, ਉਹ ਕਿ ਮੈਂ ਉਮਰਾ ਕਰਨ ਗਿਆ ਤੇ ਨਾਈ ਹੋਏ ਉੱਥੇ ਦਾ ਆਇਆ। ਅੱਛਾ ਕਹਿੰਦਾ ਸਾਡੇ ਵੱਲ ਗੈਰ ਮਸਜਿਦ ਦਾ ਪਿੰਡ ਹੀ ਕੋਈ ਨਹੀਂ, ਅੱਛਾ ਇੰਨੇ ਮੁਸਲਮਾਨ ਆ ਇੱਧਰ ਹੈ। ਉਹ ਜਿਸ ਵਕਤ ਤੁਸੀਂ ਇੱਥੇ ਆ ਗਏ, ਇੱਥੇ ਆ ਕੇ ਫਿਰ ਸ਼ੁਰੂ ਤੋਂ ਇਸੇ ਪਿੰਡ 'ਚ ਹੀ ਰਹੇ ਕਿ ਰਸਤੇ 'ਚ? ਇਦਾਂ ਦਾ ਤੁਹਾਨੂੰ ਦੱਸਦੇ ਆ ਕਿ ਬੰਦੇ ਵਿਛੜੇ ਹੋਣ ਤੇ ਸ਼ੌਕ ਬੁੜੀਆਂ ਨੂੰ ਚੜਾ ਕੇ ਬੱਚਿਆਂ ਨੂੰ, ਤੇ ਉਹਨਾਂ ਨੇ ਸਫ਼ਰ ਜਿੱਥੇ ਵੇਖਿਆ ਨਾ ਗੋਲੀ ਚੱਲੀ ਆ, ਹਾਂ ਇਹ ਹੀ ਸਾਡੇ ਤੋਂ ਇੰਨਾ ਜਿੰਨਾ ਕੁਝਲਾਂ ਵਾਲਾ ਹੋਣੇ ਤੋਂ ਅੱਛਾ ਉੱਥੇ ਲਾਈ ਆਉਂਦੇ ਸੀ। ਹਾਂ ਉਹ ਫਿਰ 6-7 ਬੰਦਿਆਂ ਨੇ ਨਾ, 6 ਬੰਦਿਆਂ ਨੇ ਹਾਂ 60 ਰੁਪਏ ਦਿੱਤੇ ਵੀ ਸਾਡੇ ਜੀ ਗਿਆ ਹੈ, ਸਾਨੂੰ ਲੈ ਚੱਲ। ਅੱਛਾ ਲਾਲਚ ਨੂੰ ਫਿਰ ਭਰਾਇਆ ਉਹਨਾਂ ਨੇ। ਉੱਥੇ ਫਿਰ ਗੋਲੀ ਵੀ ਚੱਲੀ। ਉਹ ਫਿਰ ਬੁੜੀਆਂ ਤੇ ਬੱਚੇ ਜ਼ਿਆਦੇ ਤੇ 6 ਬੰਦੇ ਹੀ ਨਾਲ, ਹਾਂ 100 ਜੀਏ ਜਾਂਦੇ ਸੀ ਤੁਰੇ, ਸਾਈ ਵਾਲਾ ਸੀ ਵਾਲ ਕੇ ਉਹਨੂੰ ਤੁਰੇ ਜਾਂਦੇ ਸੀ। ਉਹ ਦਾਣਾ ਪਾਣੀ ਹੋਇਆ ਇੱਥੇ ਦਾ, ਇੱਕ ਬੰਦਾ ਉਧਰੋਂ ਨਾ ਤੁਰਿਆ ਆਵੇ ਤੇ ਲੁਹਾਰੀ ਸੀ ਵਿੱਚ, ਇਹ ਸਾਈਵਾਲ ਇੱਥੇ ਤੁਰੇ ਜਾਂਦੇ ਸੀ। ਅੱਛਾ ਆ ਪਿੰਡ ਵਾਲਾ ਬੰਦਾ ਅੱਛਾ ਜਾਂਦੇ ਸੀ, ਕਿਸੇ ਨੇ ਕੰਮ ਮੌਕੇ ਤੋਂ ਰਾਹ ਪਾਤਾ ਹਾਂ ਵੀ ਲਾਹੌਰ ਨਾ ਬੜੋ, ਤੁਸੀਂ ਐਂ ਤੁਰੇ ਜਾਓ। ਅੱਛਾ ਉਹਨੇ ਰਾਹ ਪਾਤਾ, ਉਹ ਦਾਣਾ ਪਾਣੀ ਇੱਥੇ ਦਾ ਹੋਣਾ ਸੀ। ਉਹ ਫਿਰ ਇੱਥੇ ਮਲਕਿਆਂ ਦੇ ਵਿੱਚ ਤੁਰੇ ਜਾਈਏ ਤੇ ਰਾਣੀ ਇੱਥੇ ਕਹੀ ਉਹਦੀ ਚੌਧਰ ਸੀ। ਅੱਛਾ ਉਹਨੇ ਵੇਖ ਲਿਆ ਵੀ ਕੌਣ ਹੁੰਦੇ, ਇਹਨਾਂ ਕਿਹਾ ਵੀ ਅਸੀਂ ਰਾਣੀ ਹੁੰਦੇ, ਉਹ ਵੀ ਰਾਣੀ ਆ। ਅੱਛਾ ਉਹਨੇ ਫਿਰ ਸਾਨੂੰ ਨਾ ਡੰਗਰ ਵੀ ਕੋਈ ਦਿੱਤਾ, ਅੱਛਾ ਇੱਕ ਮਹੀਂ ਦਿੱਤੀ ਤੇ ਢੱਗਾ ਇੱਕ ਗਊ ਨੂੰ, ਤੇ ਉਹਨੇ ਮਕਾਨ ਦੱਸ ਦਿੱਤੇ ਹਾਂ ਹਾਂ ਤੇ ਦਾਣੇ ਦੂਣੇ ਵੀ ਦਿੱਤੇ, ਕੋਈ ਮਹੀਨਾ ਦਿਨ। ਅੱਛਾ ਫਿਰ ਜਿਹੜੇ ਪੈਸੇ 4 ਬਚ ਕੇ ਆਏ ਸੀ, ਫਿਰ ਇਹ ਆਪਦੇ ਮੁੱਲ ਦਾ ਹੀ ਦਾਣੇ ਕਰਦੇ। ਠੀਕ ਤੇ ਸਾਲ ਜਿਹੜਾ ਵਾ 2 ਸਾਲ ਇੱਦਾਂ ਹੀ ਦਿੱਤੀ, ਜਿਹੜੀ ਉਹ ਵੀ ਮੈਨੂੰ ਸੁੱਟਣੀ ਪੈ ਗਈ। ਇੱਧਰ ਵੀ ਜਸਾ, ਇੱਧਰ ਵੀ ਪੈਰ ਖੁੱਭ ਗਿਆ, ਥਾਂ ਹੋ ਕੇ ਉਹ ਨਹੀਂ ਪਾਇਆ, ਹਾਂ ਉਹ ਵੀ ਲਾ ਕੇ ਉਹ ਵੀ ਲਾ ਨੰਗੇ ਪੈਰੀ ਇੱਦਾਂ ਜਿੱਦਾਂ ਬੈਠਾ ਨਾ, ਇੱਦਾਂ ਹੀ ਨੰਗੇ ਹਿਸਾਬ ਦੇ ਇੱਧਰ ਆਏ। ਜਾਨਾਂ ਹੀ ਬਚਾਈਆਂ ਨੇ, ਬਾਕੀ ਵੇਖਿਆ ਹੀ ਕੁਝ ਨਹੀਂ। ਜਾਨਾਂ ਦਾ ਤੇ ਜਾਨਾਂ ਦਾ ਬਚਾਈਆਂ ਜਿੱਦਾਂ ਦੇ ਨਾ ਮਾਵਾਂ ਪੁੱਤ ਨਹੀਂ ਸੰਭਾਲੇ, ਇਸ ਤਰ੍ਹਾਂ ਹੀ ਹੋਇਆ ਹੈ। ਇਹੋ ਜਿਹਾ ਟਾਈਮ ਹੋਇਆ ਕਿ ਮਾਵਾਂ ਨੇ ਬੱਚੇ ਰੱਖ ਦਿੱਤੇ। ਬੱਚੇ ਰੱਖ ਦਿੱਤੇ, ਬਿਲਕੁਲ ਨਹੀਂ ਜੀ। ਤੁਰ ਪੋ। ਹਾਂਜੀ ਹਾਂਜੀ ਇਸ ਤਰ੍ਹਾਂ ਹੀ ਹੈ। ਹੁਣ ਖਾਸ ਆਪਣੀ ਭੈਣਾਂ ਸੀ, ਮੈਂ ਉਹਨਾਂ ਨੂੰ ਇੱਦਾਂ ਹੀ ਕੋਈ ਕਾਲੀ ਨਾ, ਜਦੋਂ ਇੱਧਰ ਵੀ ਜਥਾ ਇੱਧਰ ਵੀ, ਹਾਂਜੀ ਹਾਂਜੀ ਤੇ ਮੈਂ ਵਿਛੜਿਆ, ਫਿਰ ਇੰਨਾ ਪੈਂਦਾ ਇਕੱਲੇ ਕੀਤਾ ਜਿੰਨੇ ਸਾਲ ਹੋ ਗਿਆ, ਹਾਂਜੀ ਫਿਰ ਇਹ ਅਮਰਾਪ ਹੋ ਗਿਆ। ਅੱਛਾ ਇੱਦਾਂ ਕਰਕੇ ਬੜੀਆਂ ਮੁਸੀਬਤਾਂ ਉਹਦੇ ਵੇਖੀਆਂ। ਤੇ ਬਾਕੀ ਤਸਵੀਰ ਵਿਖਾਓ, ਹਾਂ ਫਿਰ ਪਿੰਡ ਦੀ ਵਿਖਾ ਵੇਖੀ ਜਾਂਦੀ ਆ ਤਸਵੀਰ ਪਿੰਡ ਦੀ। ਇਹ ਤਸਵੀਰ ਤੁਹਾਡੇ ਪਿੰਡ ਦੀ? ਹਾਂ ਤੁਹਾਡੇ ਪਿੰਡ ਦੀ ਤਸਵੀਰ ਅੱਲਾ ਖੈਰ ਕੀਤੀ ਹੈ। ਜਿਹੜੇ ਸਾਡੇ ਹੁਣ ਤੁਹਾਡੀਆਂ ਗੱਲਾਂ ਸੁਣਦੇ ਪਏ ਨੇ ਤੁਹਾਡੇ ਬੇਲੀ, ਹਾਂ ਹਲਾ ਇਹ ਉਹਨਾਂ ਤੱਕ ਜਾਏਗੀ। ਉਹ ਫਿਰ ਤੁਹਾਡੀ ਇਹ ਵੀਡੀਓ ਹਾਂ। ਬਣਾ ਕੇ ਤੁਹਾਡੇ ਪਿੰਡ ਦੀ ਤੇ ਨਾਲੇ ਆਪਣੀ ਵੀਡੀਓ ਬਣਾ ਕੇ ਉਹ ਫਿਰ ਤੁਹਾਨੂੰ ਜਿਹੜਾ ਮੈਨੂੰ ਭੇਜਣਗੇ, ਮੈਂ ਤੁਹਾਨੂੰ ਫਿਰ ਦਿਖਾਵਾਂਗਾ। ਅੱਛਾ ਤੇ ਫਿਰ ਅੱਲਾ ਨੇ ਚਲੋ, ਕੀ ਜੇ ਉਹ ਜਿੰਦੇ ਹੋਏ, ਦੇਖੋ ਨਾ ਇਹ ਜ਼ਿੰਦਗੀ ਮੌਤ ਤੇ ਅੱਲਾ ਦੇ ਕੋਲ ਹੈ, ਚਲੋ। ਤੇ ਉਹ ਫਿਰ ਤੁਹਾਡੇ ਨਾਲ ਗੱਲ ਵੀ ਉਹਨਾਂ ਦੀ ਕਰਾਵਾਂਗੇ। ਵੀ ਜੇ ਜੋਗਿੰਦਰ ਜਿੰਦਾ ਹੋਵੇ ਜਾਂ ਜੈ ਸਿੰਘ ਜਿੰਦਾ ਹੋਵੇ ਜਾਂ ਚਰਨਜੀਤ ਜਿੰਦਾ ਹੋਏ, ਹਾਂ ਤੇ ਜ਼ਰੂਰ ਪਤਾ ਲੱਗੇ ਤੁਹਾਨੂੰ। ਤੇ ਮਲਕੇ ਪਿੰਡ ਆ ਸਾਡਾ, ਤੇ ਹੁਣ ਲੰਬਰ ਤੇ ਟੈਲੀਫੋਨ ਦਾ ਮੈਂ ਇਹ ਬੱਚੇ ਕੋਲ ਲੈ ਲੈਣਾ। ਇਹ ਤੁਹਾਡਾ ਪੋਤਰਾ ਹੈ? ਇਹ ਜੀ ਦੋਤਰਾ। ਤੇ ਤੁਹਾਡਾ ਨੰਬਰ ਲੈ ਲੈਣਾ ਮੈਂ। ਇਹਦੇ ਤੇ ਵੇਖ ਲਓ ਹੁਣ। ਹਾਂ ਮੈਂ ਤੁਹਾਡਾ ਨੰਬਰ ਲੈ ਲੈਣਾ, ਤੇ ਉਹਦੇ ਨਾਲ ਤੁਹਾਡੇ ਬੇਲੀ ਜਿਹੜੇ ਜਿਨ੍ਹਾਂ ਦੇ ਨਾਂ ਲਏ ਨੇ ਉਹਨਾਂ ਨੂੰ ਕਹਿੰਦੇ ਕਿ ਵੀ ਤੁਹਾਡੇ ਨਾਲ ਰਾਬਤਾ ਕਰਨ। ਟੈਲੀਫੋਨ ਦਾ ਨੰਬਰ ਦੇ ਦਿੰਦੇ ਆ। ਹਾਂ ਮੈਨੂੰ ਦੇ ਦਿਓ ਨਾ ਤੁਸੀਂ, ਮੇਰਾ ਰਾਬਤਾ ਹੋਏਗਾ ਨਾ, ਵੀਡੀਓ ਦੇਖਣਗੇ ਨਾ, ਮੇਰਾ ਰਾਬਤਾ ਹੋਏਗਾ, ਫਿਰ ਮੈਂ ਤੁਹਾਨੂੰ ਪਹਿਲੇ ਫੋਨ ਕਰ ਲਾਂਗਾ। ਉਹਨਾਂ ਦਾ ਨੰਬਰ ਲੈ ਕੇ ਵੀ ਤੁਹਾਡੇ ਨਾਲ ਜਿਹਨਾਂ ਦਾ ਰਾਬਤਾ ਕਰਾ ਦਾਂਗਾ। ਤੇ ਫਿਰ ਅੱਲਾ ਨੇ ਜ਼ਿੰਦਗੀ ਦਿੱਤੀ ਤੇ ਤੁਹਾਡੀ ਜੱਫੀ ਉੱਥੇ ਜੇ ਉਹ ਜਿਉਂਦੇ ਹੋਏ ਤੇ ਕਰਤਾਰਪੁਰ ਲਿਜਾ ਕੇ ਤੁਹਾਡੀ ਜੱਫੀ ਵੀ ਪਾਵਾਂਗੇ। ਪਿੰਡ ਜਿਹੜਾ ਹੈ ਇਹ ਮਲਕੇ,
ਇਹ ਹਿੰਦੂਆਂ ਤੇ ਸਿੱਖਾਂ ਦਾ ਪਿੰਡ ਰਿਹਾ ਹੈ? ਇਹ ਜੀ ਖੱਤਰੀ ਵੀ ਸੀ ਤੇ ਸਿੱਖ ਜਿਹੜੇ ਨਾ, ਹਾਂਜੀ ਸਿੱਖ ਤੇ ਤੁਹਾਨੂੰ ਵੇਖਦੇ ਜੂੜਾ ਰੱਖਦੇ ਆ। ਹਾਂਜੀ ਹਾਂਜੀ। ਜਿਹੜੇ ਖੱਤਰੀ ਉਹ ਮੋਨੇ ਹੁੰਦੇ ਆ, ਉਹ ਸਾਡੇ ਵਾਂਗ ਘੋਨੇ ਹੁੰਦੇ ਆ। ਕੋਨੇ ਹੁੰਦੇ ਆ। ਇੱਥੇ ਖੱਤਰੀਆਂ ਦੀ ਵੀ ਜ਼ਮੀਨ ਹੈ ਸੀ। ਅੱਛਾ ਬਾਕੀ ਖੱਤਰੀ ਕੋਲ ਮੈਂ ਮੇਰ ਸੀ, ਉਹਨਾਂ ਨੇ ਸ਼ਹਿਰ ਜਾ ਕੇ ਨਾ ਕੰਮ ਕੀ ਅੱਛਾ ਤੇ ਕੰਮ ਕਰ ਲਏ ਅੱਛਾ ਸਾਡੇ ਆਉਣ ਤੋਂ ਪਹਿਲੇ। ਅੱਛਾ ਉੱਦਾਂ ਖੱਤਰੀਆਂ ਦੀ ਜ਼ਮੀਨ ਵੀ ਹੈ ਇੱਥੇ, ਅੱਛਾ ਤੇ ਜਿੱਥੋਂ ਅਸੀਂ ਆਏ ਆ ਉੱਥੇ ਵੀ ਖੱਤਰੀਆਂ ਦੀ ਵੀ ਜ਼ਮੀਨ ਹੈ। ਅੱਛਾ ਉਹ ਤੇ ਨਾ ਇਹੋ ਜਿਹਾ ਵੀ ਟਾਈਮ ਹੈ ਦੁਨੀਆ 'ਤੇ ਆਏ ਕਿ ਕਰਜ਼ਾ ਲੈਣਾ ਪੈ ਜਾਣਾ, ਉਹ ਖੱਤਰੀਆਂ ਨੇ ਦੇਣਾ। ਖੱਤਰੀਆਂ ਦੇਣਾ, ਉਹ ਦੇਣਾ ਹੋਣਾ ਤੇ ਉਹਨਾਂ ਨੇ ਵਿਆਜ ਵਧਾਈ ਜਾਣਾ। ਹਾਂ ਇਸ ਗੱਲੋਂ ਤੇ ਨਾ ਦੁਨੀਆ ਬਚ ਗਈ ਉਹ, ਤੇ ਦੂਸਰੇ ਬਾਂਗਾਂ ਆਪਣੀਆਂ ਖੁੱਲੀਆਂ ਦਿੰਦੇ ਆ। ਹੂੰ ਤੇ ਜਿਹੜੇ ਹੁਣ ਕੋਈ ਵੀ ਸਾਈਆਂ ਦੇ ਮੁਲਕਾਂ 'ਚ ਸਭ ਕੁਛ ਹੀ ਆ, ਮਸੀਤਾਂ ਵੀ ਆ, ਹੂੰ ਉਹ ਆਂਦੇ ਆ ਵੀ ਅੰਦਰ ਜੋ ਮਰਜ਼ੀ ਪੜੋ, ਉੱਚੀ ਦੀ ਆਵਾਜ਼ ਕਰੋ। ਤੇ ਇੱਥੇ ਹੁਣ ਅੱਲਾ ਦੇ ਹੁਕਮ ਨਾਲ ਇਹ ਵੇਖ ਲਓ ਵੀ ਬਾਂਗਾਂ ਜਦੋਂ ਮਿਲ ਬਾਂਗਾ ਗਿਆ ਸਾਰੇ ਕੰਮ ਤੇ ਹੁੰਦੇ ਨੇ। ਸਪੀਕਰ ਚੱਲਦੇ ਆ ਰਾਤ ਦਿਨ। ਇੱਥੇ ਜਿਹੜਾ ਨਾ ਕੋਈ ਐਸੇ ਇੱਥੇ ਜਿਹੜੇ ਸਿੱਖ ਜਾਂ ਖੱਤਰੀ ਰਹਿ ਕੇ ਗਏ ਨੇ ਉਹਨਾਂ ਦੇ ਨਾਂ ਆਉਂਦੇ ਤੁਹਾਨੂੰ ਕਿਸੇ ਦੇ ਕੋਈ ਸੁਣਿਆ ਜੇ ਕਿਸੇ ਕੋ? ਉਹ ਜੀ ਗੱਲ ਸੁਣ ਮੇਰੀ, ਨਾਂ ਜਿਹੜੇ ਹਨ ਇੱਥੇ ਵਾਲੇ ਉਹ ਵਸਿੰਦਾ ਇੱਥੇ ਕੋਈ ਰਹਿ ਵੀ ਨਹੀਂ ਹੋ ਗਿਆ ਜ਼ਿਆਦਾ ਉਮਰ ਦਾ, ਤੇ ਉੱਦਾਂ ਥੋੜ੍ਹਾ ਜਿਹਾ ਇੰਨਾ ਕਰਕੇ ਜਿਹੜੇ ਸੁਣੇ ਨੇ ਨਾ ਹਾਂ ਹਾਂ ਜਿਹੜੇ ਉਹ ਮਰ ਗਏ ਆ। ਜਿਹਨਾਂ ਦੇ ਨਾਂ ਸੁਣੇ ਇੱਥੇ ਨਹੀਂ। ਮਲਕਿਆਂ 'ਚ ਵੀ ਨਾ ਆਏ ਆ। ਇੱਕ ਨਾ ਬੰਤਾ ਸਿੰਘ ਸੀ, ਨਹੀਂ ਉਹ ਇੱਥੇ ਮਲਕਿਆਂ ਦੇ ਰਹਿਣ ਵਾਲੇ ਸਨ। ਆਹੋ। ਉਹ ਤੇ ਦੋਵਾਂ ਤਿੰਨਾਂ ਦੇ ਆਏ ਆ ਪਿੰਡ 'ਚ, ਚੱਲ ਨਾਂ ਨਹੀਂ ਮੈਨੂੰ ਯਾਦ ਰਿਹਾ। ਇਹਦਾ ਰਿਹਾ ਜਾਦੇ ਨਾ ਬਾਬਾ ਜ਼ਮੀਨ ਬਦਲੇ ਨਾ, ਜ਼ਮੀਨ ਨਾ ਗਈ ਉਹਨਾਂ ਦੀ। ਅੱਛਾ ਉਹ ਤੇ ਮਹੀਨਾ ਹੀ ਰਿਹਾ ਇੱਥੇ। ਉਹਦਾ ਨਾਮ ਬੰਤਾ ਸਿੰਘ ਸੀ। ਅੱਛਾ ਉਹ ਪਾਕਿਸਤਾਨ ਬਣਨ ਤੋਂ ਮਹੀਨਾ ਬਾਅਦ ਇੱਥੇ ਰਿਹਾ ਹੈ? ਉਹ ਪਾਕਿਸਤਾਨ ਬਣੇ ਤੋਂ ਨਾ ਜ਼ਮੀਨਾਂ ਸਾਡੀਆਂ ਜਿਹੜੀਆਂ ਹਨ ਹਾਂਜੀ ਰਿਕਾਰਡ 'ਤੇ ਲਿਖਿਆ ਗਿਆ ਸੀ ਜਾਣੇ ਉੱਡਣ ਤੋਂ ਪਹਿਲੇ ਵੀ ਜਿੰਨੀ ਜ਼ਮੀਨ ਆ ਉਹ ਫਿਰ ਲਾਹੌਰ ਗਿਆ ਰਿਕਾਰਡ। ਹਾਂਜੀ ਉਹਦੇ ਹਾਂਜੀ। ਸਿਰ ਤੇ ਸਾਨੂੰ ਇਹ ਜ਼ਮੀਨਾਂ ਮਿਲੀਆਂ। ਆਹ ਇਸ ਤਰ੍ਹਾਂ ਹੀ ਹੋਇਆ। ਜਿਹੜੀ ਜ਼ਿਆਦੀ ਸੀ ਜਿਹਦੀ ਉਹਨੂੰ ਜ਼ਿਆਦੀ ਆ ਗਈ, ਜਿਹਦੀ ਥੋੜ੍ਹੀ ਆ ਗਈ। ਉਹ ਇੱਦਾਂ ਕਰਕੇ ਤੇ ਸਾਨੂੰ ਪਿਛਲੀ ਜ਼ਮੀਨਾਂ ਫਿਰ ਪਿਛਲੀ ਤੇ ਮਿਲੀਆਂ। ਤੇ ਹਾਂਜੀ ਪਹਿਲੇ ਜਦੋਂ ਆਏ ਨਾ ਤੇ ਨਾਂ ਲਿਖਾਏ ਤੇ ਜਿਹਨੇ 2 ਜੀ ਲਿਖਾਏ ਉਹਨੂੰ 3, ਜਿਹਨੇ 3 ਲਿਖਾਏ ਉਹਨੂੰ 5, 8 ਹੀ ਦੇ ਦਿੱਤੀ। ਫੈਸਲਾਬਾਦ ਵੱਲ ਜਿਹਨੇ ਜ਼ਿਆਦਾ ਵੀ ਟੱਬਰ ਸੀ ਨਾ 6 ਜੀ, ਜਿਹਨੇ ਉੱਦਾਂ ਦੁਨੀਆ ਖਚਰੀ ਹੋ ਜਾਂਦੀ ਆ, ਹੂੰ ਉਹ ਦੋਈ ਸਾਇੰਸ ਲਿਖਾ ਕੇ ਤੇ ਉਹਨੂੰ ਆਰਜੀ ਲਾਟ ਕੇ ਆ ਗਿਆ। 4 ਸਾਲ ਬਾਅਦ ਜ਼ਮੀਨਾਂ ਪਿਛਲਿਆਂ ਦਾ ਰਿਕਾਰਡ ਜਿਹੜਾ ਸੀ ਨਾ ਹੂੰ ਕਲੇਮ ਲਿਖ ਕੇ ਦਿੱਤੇ ਲਾਹੌਰ ਪਟਵਾਰੀ ਹੀ ਲਿਖਣ ਵਾਲੇ। ਉਹ ਫਿਰ ਸਾਨੂੰ ਜ਼ਮੀਨਾਂ ਆਈਆਂ ਤੇ ਉਹ ਬਾਅਦ ਦੇ ਵਿੱਚ ਫਿਰ ਮਿਲੀਆਂ। ਕਿੰਨੀ ਜ਼ਮੀਨ ਸੀ ਉਧਰ ਤੁਹਾਡੀ? 10 ਸਾਲ 10.25 ਪਹਿਲੇ ਉਨੀ ਹੀ ਇੱਧਰ ਮਿਲੀ ਹੈ ਕਿ ਵੱਧ ਮਿਲੀ? ਨਹੀਂ ਥੋੜੀ ਮਿਲੀ। ਤੇ ਇੱਥੇ ਸਿੱਖਾਂ ਦੇ ਜਿਹੜੇ ਜਾਂ ਖੱਤਰੀਆਂ ਦੇ ਘਰ ਉਹ ਪਿੰਡ 'ਚ ਕਿੱਥੇ ਕਰਕੇ ਸਨ, ਕੋਈ ਅੰਦਾਜ਼ਾ ਹੈ? ਤੁਸੀਂ ਤੇ ਵੇਖੇ ਵੁਖੇ ਹੋਣੇ ਜਦੋਂ ਆਏ ਜੀ, ਉਦੋਂ ਤੇ ਸ਼ੁਰੂ 'ਚ ਹੀ ਆ ਗਏ ਨਾ ਤੁਸੀਂ। ਪਿੰਡ ਦੇ ਵਿੱਚ ਇੰਦੀ ਬਾਜ਼ਾਰ ਜਾ ਜਾਂਦਾ ਵਾ ਗਲੀ, ਅੱਛਾ ਉੱਥੇ ਕਰਕੇ ਖੱਤਰੀਆਂ ਦੇ ਘਰ ਦੱਸਦੇ। ਸਿੱਖਾਂ ਦੇ? ਸਿੱਖਾਂ ਦਾ ਤੇ ਉੱਦਾਂ ਤੇ ਜੀ ਆ ਜਿੱਥੇ ਹੁਣ ਸਜਦੇ ਆ ਅੱਛਾ ਇੱਥੇ ਇਹਨਾਂ ਦਾ ਗੁਰਦੁਆਰਾ ਹੈ। ਇਹ ਗੁਰਦੁਆਰਾ ਇਹ ਪਿੰਡੋਂ ਬਾਹਰਲੇ ਪਾਸੇ? ਆਹੋ ਆ ਜਿਹੜੇ ਸਜਦੇ ਹੈ ਨਾ ਹਾਂਜੀ ਹਾਂਜੀ। ਉਹਦੇ ਵਿੱਚ ਆ ਫਿਰ ਇਹ ਕੀਤਾ ਕਿ ਇੱਥੇ ਸਕੂਲ ਬਣਾਤਾ। ਨਹੀਂ ਗੁਰਦੁਆਰਾ ਇੱਥੇ ਸੀ, ਉਹ ਤੋਂ ਬਾਅਦ 'ਚ ਕੀਤਾ ਹੈ ਨਾ, ਸਕੂਲ ਬਣਾਇਆ ਜਾਂ ਮਸਜਿਦ ਬਣਾਈ ਹੈ? ਆ ਜਿਹੜੇ ਹੈਗੇ ਨਾ ਆ ਵੇਖਾ ਗੁਰਦੁਆਰੇ ਦੀ ਉਹਦੀ ਕਰਦਾ ਉਹ ਜਿਹੜੀ ਕਿੱਟੀ ਜੀ ਅੱਛਾ ਪਿੰਡ ਦੇ ਚੜ੍ਹਦੇ ਪਾਸੇ ਹੈ ਆ ਵੇਖੋ ਗੁਰਦੁਆਰਾ। ਆ ਮਸੀਤਾ ਵੱਲ ਹੁੰਦਾ ਇਹ ਅੱਛਾ ਹਾਂ 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 ਬਿਲਕੁਲ ਸਹੀ ਹੈ। ਇਹ ਚੜਦਾ ਹੀ ਹੁੰਦਾ। ਹਾਂ ਇਹ ਚੜ੍ਹਦਾ ਪਾਸਾ ਹੁੰਦਾ। ਸਹੀ ਹੈ। ਤੇ ਇੱਕੋ ਗੁਰਦੁਆਰਾ ਸੀ ਇੱਥੇ? ਇੱਕ ਉਹ ਜਿਹੜੀ ਖੱਤਰੀ ਕੌਮ ਸੀ ਨਾ ਹਾਂਜੀ ਉਹ ਘਰ ਘਰ ਹੀ ਆਪਣਾ ਨਾ ਛੋਟਾ ਜਿਹਾ ਕਮਰਾ ਬਣਾ ਕੇ ਤੇ ਉੱਤੇ ਏਦਾਂ ਨਾ ਬੁੱਤ ਜੇ ਬਣਾ ਕੇ ਰੱਖ ਲੈਂਦੇ ਸੀ। ਬੁੱਤ ਤੇ ਏਦਾਂ ਵਾ ਤੇ ਪੂਜਦੇ ਸੀ। ਅੱਛਾ ਤੇ ਹੋਰ ਤੇ ਬੁੱਤ ਬੱਤ ਨਹੀਂ ਅਸੀਂ ਵੇਖੇ। ਤੇ ਉੱਥੇ ਨਾ ਇਹਨਾਂ ਦੇ ਸ਼ਹਿਰ ਨੇ ਵੇਖਿਆ ਹਾਂ ਹਾਂ ਕਿ ਵੱਟੇ ਦੇ ਤੇਲ ਲਾ ਕੇ ਤੇ ਹੱਥ ਫੇਰੀ ਆਵੇ। ਵੱਟੇ ਦੇ ਉੱਤੇ ਤੇਲ ਲਾ ਕੇ ਹੱਥ ਫੇਰੀ ਜਾਵੇ। ਆਹੋ। ਅੱਛਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਅੱਲਾ ਤੁਹਾਨੂੰ ਜ਼ਿੰਦਗੀ ਦੇਵੇ, ਤੰਦਰੁਸਤੀ ਦੇਵੇ ਤੇ ਸਿਹਤ ਦੇਵੇ। ਤੇ ਜਿਹੜੇ ਤੁਹਾਡੇ ਬੇਲੀ ਸਨ ਤੇ ਅਸੀਂ ਇਹ ਦੋਸਤਾਂ ਅੱਗੇ ਰਿਕੁਐਸਟ ਕਰਨੇ ਆ ਕਿ ਜਿਹੜੇ ਦੋਸਤ ਸਾਡੀ ਇਹ ਵੀਡੀਓ ਨੂੰ ਦੇਖਣ ਤੇ ਬਾਬਾ ਜੀ ਦਾ ਜਿਹੜਾ ਪਿੰਡ ਆ ਉਹ ਇਹਨਾਂ ਨੂੰ ਦਿਖਾਇਆ ਜਾਵੇ ਤੇ ਇਹਨਾਂ ਦੇ ਜਿਹੜੇ ਬੇਲੀ ਸਨ ਸਰਦਾਰ ਜਿਨ੍ਹਾਂ ਦੇ ਨਾਮ ਇਹਨਾਂ ਨੇ ਲਏ ਨੇ ਉਹਨਾਂ ਨੂੰ ਬਾਬਾ ਜੀ ਦੀ ਤਰਫੋਂ ਘੁੱਟ ਕੇ ਆਈ ਲਵ ਯੂ ਕਹਿਣਾ ਕਿ ਜੱਫੀ ਪਾਉਣੀ ਹੈ? ਨਹੀਂ ਜੀ ਜੱਫੀ ਪਾਣੀ ਹੈ। ਲਵ ਯੂ ਮੁੰਡੇ ਕਹਿੰਦੇ ਨੇ। ਅੱਛਾ ਤੇ ਘੁੱਟ ਕੇ ਜੱਫੀ ਪਾ ਦਿਓ ਤੇ ਬਾਬਾ ਜੀ ਦਾ ਜਿਹੜੇ ਇਹਨਾਂ ਦੇ ਦੋਸਤ ਸਨ ਸ਼ਾਇਦ ਉਹ
ਫੌਤ ਹੋ ਗਏ ਨੇ, ਤੇ ਉਹਨਾਂ ਦੇ ਜਿਹੜੇ ਪੁੱਤਰ ਭਤੀਜੇ ਨੇ, ਬਾਬਾ ਜੀ ਦੀ ਤਰਫੋਂ ਉਹਨਾਂ ਨੂੰ ਪਿਆਰ, ਤੇ ਉਹਨਾਂ ਨੂੰ ਉਹ ਆਪਣੇ ਯਾਰਾਂ ਦੇ ਪੁੱਤਰਾਂ ਨੂੰ, ਯਾਰਾਂ ਨੂੰ ਇਹ ਬਾਬਾ ਜੀ ਵੇਖਣਾ ਚਾਹੁੰਦੇ ਨੇ, ਮਿਲਣਾ ਚਾਹੁੰਦੇ ਆ। ਕਿ ਬਾਬਾ ਜੀ ਦਾ ਪਿੰਡ, ਘਰ, ਇਹ ਇਹਨਾਂ ਨੂੰ ਲਾਜ਼ਮੀ ਦਿਖਾ ਦਿਓ। ਜਿਹੜਾ ਦੋਸਤ ਸਾਡੀ ਵੀਡੀਓ ਦੇਖ ਰਿਹਾ ਹੈ, ਬਾਬਾ ਜੀ ਦੀ ਖੁਆਇਸ਼ ਨੂੰ ਪੂਰਾ ਕੀਤਾ ਜਾਵੇ। ਨੰਬਰ ਨਾਲ ਹੋਏਗਾ, ਉਸ ਤੋਂ ਦੇਖ ਕੇ ਮੇਰੇ ਨਾਲ ਰਾਬਤਾ ਕਰ ਲੈਣਾ। ਫਿਰ ਬਾਬਾ ਜੀ ਦੇ ਨਾਲ ਜਿਹੜਾ ਨਾ ਇਹਨਾਂ ਦੇ ਦੋਸਤਾਂ ਦੇ ਨਾਲ ਉਧਰ ਚੜ੍ਹਦੇ ਪੰਜਾਬ ਵਾਲੇ ਬੇਲੀ ਜਿਹੜੇ ਨੇ, ਉਹ ਲਾਜ਼ਮੀ ਜਿਹੜੇ ਨਾ ਉਹ ਕੋਸ਼ਿਸ਼ ਕਰਕੇ ਇਹਨਾਂ ਦੇ ਦੋਸਤਾਂ ਨੂੰ ਤਲਾਸ਼ ਕਰਕੇ ਤੇ ਇਹਨਾਂ ਦਾ ਰਾਬਤਾ ਕਰਾ ਲੈਣ।